ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ੍ਰੀ ਅਕਾਲ। ਪੰਜਾਬੀ ਟੈਕ ਟਾਕ ਦੇ ਇਸ ਲੜੀ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਐਨੂੰ ਜੀ ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਹੀ ਮਾਣਯੋਗ ਸਰੋਤਿਆਂ ਨੂੰ ਨਿੱਘਾ ਜੀ ਆਇਆਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਸ਼ੋਅ ਦੀ ਇਸ ਕੜੀ ਦੇ ਵਿੱਚ ਗੱਲਾਂ ਬਾਤਾਂ ਆਪਾਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ ਟੈਕਨੋਲੋਜੀ ਆਪਣੇ ਜੀਵਨ ਦੇ ਉੱਤੇ ਪ੍ਰਭਾਵ ਪਾਉਂਦੀ ਆ ਜਾਂ ਆਪਣੀਆਂ ਨੌਕਰੀਆਂ ਦੇ ਉੱਤੇ ਕੀ ਨਵਾਂ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਚੱਲ ਰਿਹਾ ਆ, ਉਸ ਉੱਤੇ ਆਪਾਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਅੱਜ ਆਪਾਂ ਟੈਕਨੋਲੋਜੀ ਨੂੰ ਆਪਣੇ ਜੀਵਨ ਦੇ, ਸੁਸਾਇਟੀ ਦੇ, ਸਮਾਜ ਦੇ ਪੱਖ ਤੋਂ ਜਿਹੜਾ ਉਹ ਦੇਖਾਂਗੇ। ਇਹ ਨਹੀਂ ਆ ਵੀ ਟੈਕਨੋਲੋਜੀ ਹੁਣੇ ਕੋਈ ਨਵੀਂ ਚੀਜ਼ ਜਿਹੜੀ ਉਹ ਇੱਥੇ ਆਈ ਆ। ਟੈਕਨੋਲੋਜੀ ਚਿਰ ਤੋਂ ਜਿਹੜੀ ਉਹ ਆਈ ਆ, ਹੌਲੀ ਹੌਲੀ ਇਸ ਦਾ ਪਸਾਰ ਵਧਿਆ ਆ। ਜਿਉਂ ਇਸ ਦਾ ਪਸਾਰ ਵਧਿਆ ਆ, ਉੱਦਾਂ ਹੀ ਇਸ ਦੀ ਲੋੜ ਵੀ ਆਪਾਂ ਨੂੰ ਜ਼ਿਆਦਾ ਵਧੀ ਆ। ਆਪਾਂ ਇਸ ਦੇ ਆਦੀ ਹੋ ਗਏ ਆ। ਕਿੱਦਾਂ ਆਪਣੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਪਾ ਰਹੀ ਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਹਰਵਿੰਦਰ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਇੱਕ ਅਜਿਹੀ ਜਿਹੜੀ ਵਾਰਨਿੰਗ ਰੀਸੈਂਟਲੀ ਜਿਹੜੀ ਉਹ ਸਾਹਮਣੇ ਆਈ ਆ, ਕਿਉਂਕਿ ਹੁਣ ਟੈਕਨੋਲੋਜੀ ਇੱਕ ਐਸੇ ਮੁਕਾਮ ਦੇ ਉੱਤੇ ਪਹੁੰਚ ਚੁੱਕੀ ਆ। ਟੂ ਮੱਚ ਜਿਹੜੀ ਜਦੋਂ ਕੋਈ ਵੀ ਚੀਜ਼ ਹੋ ਜਾਂਦੀ ਆ ਤਾਂ ਉਹ ਨੁਕਸਾਨ ਕਰਦੀ ਆ। ਜਨਰਲ ਜਿਹੜੇ ਹੈਗੇ ਨੇ ਸਰਜਨ ਜਨਰਲ ਜਿਹੜੇ ਹੈਗੇ ਨੇ, ਆਈ ਥਿੰਕ ਡਾਕਟਰ ਵਿਵੇਕ ਮੂਰਤੀ, ਉਹਨਾਂ ਨੇ ਰੀਸੈਂਟਲੀ ਗੱਲਬਾਤ ਜਿਹੜੀ ਕੀਤੀ ਸੋਸ਼ਲ ਮੀਡੀਆ ਤੇ ਯੂਥ ਜਿਹੜੇ ਨੌਜਵਾਨਾਂ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ, ਇੱਕ ਚੇਤਾਵਨੀ ਦਿੱਤੀ ਆ ਮੈਂਟਲ ਹੈਲਥ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜੀ ਸਮੱਸਿਆ ਆ ਰਹੀ ਆ ਉਸ ਨੂੰ ਲੈ ਕੇ। ਸੋ ਆਪਾਂ ਜੇ ਗੱਲਬਾਤ ਉਸ ਤੋਂ ਸ਼ੁਰੂ ਕਰੀਏ ਵੀ ਸੋਸ਼ਲ ਮੀਡੀਆ ਦੀ ਇਸ ਇੰਪੈਕਟ ਵਾਰਨਿੰਗ ਦਾ ਮਤਲਬ ਕੀ ਆ? ਜੀ ਰਾਜਕਰਨਵੀਰ, ਆਪਾਂ ਆਮ ਤੌਰ ਦੇ ਉੱਤੇ ਇਸ ਟਾਕ ਜਿਹੜੀ ਸਾਡੀ ਗੱਲਬਾਤ ਹੁੰਦੀ ਹੈ ਇਸ ਸ਼ੋਅ ਦੇ ਵਿੱਚ ਜ਼ਿਆਦਾਤਰ ਟੈਕਨੀਕਲ ਹੁੰਦੀ ਆ। ਅੱਜ ਵੀ ਆਪਾਂ ਫੋਕਸ ਉੱਧਰ ਹੀ ਦੇਣਾ, ਪਰ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਟੈਕਨੀਕਲ ਦੇ ਨਾਲ ਸਾਨੂੰ ਇਹ ਪਤਾ ਵੀ ਇਹਦਾ ਇੰਪੈਕਟ ਸਾਡੀ ਜ਼ਿੰਦਗੀ ਦੇ ਉੱਤੇ ਹੈਗਾ। ਤੇ ਜੋ ਨੈਗੇਟਿਵ ਇੰਪੈਕਟ ਦੀ ਗੱਲ ਡਾਕਟਰ ਵਿਵੇਕ ਐਚ ਮੂਰਤੀ ਨੇ ਕੀਤੀ, ਸੈਨੇਟ ਫਾਈਨੈਂਸ ਕਮੇਟੀ ਦੀ ਇੱਕ ਜਿਹੜੀ ਗੱਲਬਾਤ ਚੱਲ ਰਹੀ ਸੀ, ਉਹਦਾ ਸਿਰਲੇਖ ਸੀ ਪ੍ਰੋਟੈਕਟਿੰਗ ਯੂਥ ਮੈਂਟਲ ਹੈਲਥ, ਹੈ ਨਾ। ਫਾਈਨੈਂਸ ਕਮੇਟੀ ਦੀ ਇਹ ਗੱਲਬਾਤ ਚੱਲ ਰਹੀ ਸੀ। ਫਾਈਨੈਂਸ ਦੇ ਵਿੱਚ ਇਸ ਤਰ੍ਹਾਂ ਵੀ ਹੈ ਨਾ ਕਿ ਜਦੋਂ ਆਪਾਂ ਗੱਲ ਕਰਦੇ ਯੂਥ ਦੀ, ਤੇ ਯੂਥ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦਾ, ਫਿਊਚਰ ਹੁੰਦਾ। ਬਿਲਕੁਲ। ਤੇ ਅਮਰੀਕਾ ਦੇ ਵਿੱਚ ਜਾਂ ਆਮ ਤੌਰ ਤੇ ਹੁਣ ਤੇ ਇਹਨੂੰ ਜਨਰਲਾਈਜ਼ ਕਰ ਸਕਦੇ ਪੂਰੀ ਦੁਨੀਆ ਦੇ ਵਿੱਚ, ਉਹ ਸੋਸ਼ਲ ਮੀਡੀਆ ਉੱਤੇ ਉਹਨਾਂ ਦਾ ਕਾਫੀ ਪ੍ਰਭਾਵ ਜਿਹੜਾ ਉਹਨਾਂ ਗ੍ਰਹਿਣ ਕਰ ਰਹੇ ਆ ਬੱਚੇ। ਜਿਹਦੇ ਕਰਕੇ ਡਾਕਟਰ ਵਿਵੇਕ ਨੇ ਚੀਜ਼ ਕਹੀ ਆ ਕਿ ਇਹਨਾਂ ਦਾ ਜਿਹੜੀ ਬੱਚਿਆਂ ਦੀ ਗਰੋਥ ਦੇ ਉੱਤੇ ਇੱਕ ਇੰਪੈਕਟ ਬਾਰੇ ਕੋਈ ਡਾਇਰ ਵਾਰਨਿੰਗ ਕਹਿ ਸਕਦੇ ਆ ਦਿੱਤੀ ਆ। ਠੀਕ ਆ, ਕਿ ਇਹਨਾਂ ਦੇ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਆ ਉਹਦੇ ਉੱਤੇ ਇੰਪੈਕਟ ਪੈ ਰਿਹਾ ਵਾ, ਹੈ ਨਾ। ਤੇ ਉਹਦਾ ਇਹ ਹੈ ਕਿ ਐਡਵਾਈਜ਼ਰੀ ਦਿੱਤੀ, ਇਹਦੇ ਨਾਲ ਉਹ ਕਾਲ ਟੂ ਐਕਸ਼ਨ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਉਹਦੇ ਬਾਰੇ ਜਿਹੜੀ ਗੱਲਬਾਤ ਤੁਰ ਰਹੀ। ਕਿ ਇਸ ਤੋਂ ਪਹਿਲਾਂ ਚਲੋ ਹੁਣ ਤੱਕ ਕਿਉਂਕਿ ਸਰਜਨ ਜਨਰਲ ਇੱਕ ਬੜੀ ਵੱਡੀ ਪੋਸਟ ਹੁੰਦੀ ਆ, ਤੇ ਜਦੋਂ ਉਹਨਾਂ ਵਾਰਨਿੰਗ ਦਿੱਤੀ ਤੇ ਚੀਜ਼ਾਂ ਐਕਸ਼ਨ ਦੇ ਵਿੱਚ ਜ਼ਿਆਦਾ ਆਈਆਂ। ਪਰ ਅਸੀਂ ਦੇਖ ਰਹੇ ਪਿਛਲੇ 5-7 ਸਾਲਾਂ ਤੋਂ ਇਹ ਜਿਹੜੀ ਕਨਵਰਸੇਸ਼ਨ ਆ ਕਿਸੇ ਨਾ ਕਿਸੇ ਤਰੀਕੇ, ਕੋਈ ਕਦੇ ਯੂਨੀਵਰਸਿਟੀ ਦੇ ਇੱਕ ਗਰੁੱਪ ਆਫ ਜਿਹੜੇ ਐਕਸਪਰਟਸ ਆ, ਕਦੇ ਉਹਨਾਂ ਦੀ ਆਉਂਦੀ ਹੈ, ਕਦੇ ਡਾਕਟਰਸ ਦੀ ਆਉਂਦੀ, ਕਦੇ ਮੈਂਟਲ ਹੈਲਥ ਐਕਸਪਰਟਸ ਦਾ ਕੋਈ ਗਰੁੱਪ, ਇਹ ਵਾਰਨਿੰਗ ਸਮੇਂ ਆਪਾਂ ਨੂੰ ਦਿੰਦਾ ਰਿਹਾ। ਤੇ ਇਹ ਜਿਹੜੀ ਗੱਲਬਾਤ ਆ, ਇਹ ਥੋੜੀ ਆਪਾਂ ਥੋੜੇ ਦਿਨ ਪਹਿਲਾਂ ਵੀ ਥੋੜੇ ਹਫ਼ਤੇ ਪਹਿਲਾਂ ਵੀ ਜਿਹੜਾ ਟਾਕ ਸ਼ੋਅ ਕੀਤਾ ਸੀ ਕਿ ਜਿਹੜੀ ਓਵਰਸਾਈਟ ਐਂਡ ਰੈਗੂਲੇਸ਼ਨ ਆ ਸੋਸ਼ਲ ਮੀਡੀਆ, ਉਹਦੇ ਤੋਂ ਕਾਫੀ ਹਿੱਸੇ ਦੇ ਵਿੱਚ ਸੁਰਖਰੂ ਰਿਹਾ ਵਾ। ਕੋਈ ਬਹੁਤੀ ਓਵਰਸਾਈਟ ਰਹੀ ਨਹੀਂ, ਕਿਉਂਕਿ ਸੋਸ਼ਲ ਮੀਡੀਆ ਇੱਕ ਨਵਾਂ ਹੀ ਤਰ੍ਹਾਂ ਦਾ ਵਰਤਾਰਾ ਸੀ। ਸਾਨੂੰ ਇਹ ਪਤਾ ਜਦੋਂ ਸਰਕਾਰਾਂ ਤੁਰਦੀਆਂ ਕਿਸੇ ਚੀਜ਼ ਨੂੰ ਰੈਗੂਲੇਟ ਕਰਨ ਦੇ ਲਈ ਤੇ ਉਹਨੂੰ ਚੀਜ਼ ਨੂੰ ਅੰਡਰਸਟੈਂਡ ਕਰਦੀ ਹੈ ਪਹਿਲਾਂ। ਪਰ ਸੋਸ਼ਲ ਮੀਡੀਆ ਟੈਕਨੋਲੋਜੀ ਦੇ ਨਾਲ, ਕਿਉਂਕਿ ਟੈਕਨੋਲੋਜੀ ਦੀ ਤੇਜ਼ੀ ਨਾਲ ਵੱਧ ਰਹੀ ਆ, ਤੇ ਸੋਸ਼ਲ ਮੀਡੀਆ ਵੀ ਉਨੀ ਤੇਜ਼ੀ ਦੇ ਨਾਲ ਵਧਿਆ ਤੇ ਅਡੈਪਟ ਕੀਤਾ। ਇੱਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ, ਮੈਂ ਕੱਲੀ ਫੇਸਬੁੱਕ ਦੀ ਗੱਲ ਕਰਦਾ, ਤੇ ਦੁਨੀਆ ਦੀ ਜੇ 8 ਅਰਬ ਦੀ ਕਹਿੰਦੇ ਪਾਪੂਲੇਸ਼ਨ, ਤੇ 3 ਅਰਬ ਦੇ ਕਰੀਬ ਲੋਕੀ ਇਕੱਲੇ ਫੇਸਬੁੱਕ ਦੇ ਉੱਤੇ। ਇਹ ਵੇਖੋ ਕਿ ਇਹ ਪਿਛਲੇ 15 ਸਾਲਾਂ ਦੇ ਵਿੱਚ ਹੀ ਹੋਇਆ, ਹੈ ਨਾ। ਸੋ ਕਹਿੰਦਾ ਮਤਲਬ ਕਿ ਪੂਰੀ ਦੁਨੀਆ ਭਰ ਦੇ ਵਿੱਚ ਇਹਦੀ ਅਡੈਪਸ਼ਨ ਜਿਹੜੀ ਆ ਇਸ ਲੋਕਾਂ ਦੇ ਪਹੁੰਚ ਅਪਣਾਉਣ ਦੀ, ਉਹ ਬੜੀ ਤੇਜ਼ੀ ਦੇ ਨਾਲ ਵਧੀ। ਤੇ ਜਿਹੜੀ ਸਰਕਾਰਾਂ ਤੇ ਜਾਂ ਰੈਗੂਲੇਟਰੀ ਏਜੰਸੀਜ਼ ਆ, ਸ਼ਾਇਦ ਉਨੀ ਤੇਜ਼ੀ ਨਾਲ ਕੰਮ ਨਹੀਂ ਕਰ ਸਕੇ ਜਾਂ ਇਸ ਨੂੰ ਅੰਡਰਸਟੈਂਡ ਨਹੀਂ ਕਰ ਸਕੇ ਇੰਪੈਕਟ ਨੂੰ। ਹੁਣ 10-15 ਸਾਲ ਇਸ ਚੀਜ਼ ਨੂੰ ਹੋ ਗਏ ਲੋਕਾਂ ਨੂੰ ਵਰਤਦੇ ਆ ਸੋਸ਼ਲ ਮੀਡੀਆ ਨੂੰ, ਤੇ ਜਿਹੜਾ ਇੰਪੈਕਟ ਆ
ਉਹ ਹੁਣ ਲੋਕਾਂ ਨੇ ਜਾਂ ਐਕਸਪਰਟਸ ਨੇ ਸਮਝਣੇ ਸ਼ੁਰੂ ਕੀਤੇ ਆ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਛੋਟੇ-ਛੋਟੇ ਗਰੁੱਪਸ ਦੇ ਵਿੱਚ ਜਿਹੜੇ ਮਨੁੱਖਤਾ ਨੂੰ ਦੇ ਭਲਾਈ ਦੀ ਕੰਮ ਕਰਨ ਵਾਲੇ ਸੰਗਠਨ ਆ, ਉਹ ਇਹਦੀ ਵਾਰਨਿੰਗ ਦਿੰਦੇ ਰਹੇ ਆ। ਪਰ ਹੁਣ ਕਿਉਂਕਿ ਅਮਰੀਕਾ ਦਾ ਜਿਹੜਾ ਸਰਜਨ ਜਨਰਲ ਆ, ਟਾਪ ਪੋਸਟ ਹੈਗੀ ਹੈ ਮੈਡੀਕਲ ਸਾਇੰਸ ਦੀ, ਜਦੋਂ ਉਹਨੇ ਇਹ ਗੱਲ ਕਹੀ ਤਾਂ ਹੁਣ ਪਾਸੇ ਜਿਹੜੀ ਚਰਚਾਵਾਂ ਉਹ ਜ਼ਿਆਦਾ ਛਿੜ ਪਈਆਂ। ਤੇ ਇਹਦੀ ਜਿਹੜੀ ਆ ਉਹ ਬੈਕਗਰਾਉਂਡ ਆ ਜੀ। ਬਿਲਕੁਲ ਹਰਵਿੰਦਰ, ਇਸੇ 'ਚ ਗੱਲ ਕਰਦੇ ਜਾਈਏ। ਜਦੋਂ ਵਿਵੇਕ ਮੂਰਤੀ ਇਹ ਐਡਰੈਸ ਕਰ ਰਹੇ ਸੀਗੇ ਇਸ ਕਮੇਟੀ ਨੂੰ, ਸਾਹਮਣੇ ਆਏ ਸੀ, ਪੇਸ਼ ਹੋਏ ਸੀ, ਉਹਨਾਂ ਨੇ ਕਿਹਾ ਵੀ ਆਪਾਂ ਇਸ ਟਾਈਮ ਨੈਸ਼ਨਲ ਯੂਥ ਮੈਂਟਲ ਹੈਲਥ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਹਾਂ ਜੀ। ਵੀ ਉਹ ਕਹਿੰਦੇ ਵੀ ਮੈਂ ਚਿੰਤਤ ਹਾਂ ਇਸ ਲਈ ਵੀ ਜਿਹੜਾ ਸੋਸ਼ਲ ਮੀਡੀਆ ਇਹ ਇਸ ਮੈਂਟਲ ਹੈਲਥ ਕ੍ਰਾਈਸਿਸ ਦਾ ਮੋਢੀ ਕਹਿ ਸਕਦੇ ਆ, ਇੰਪੋਰਟੈਂਟ ਡਰਾਈਵਰ ਆ। ਕੱਲਾ ਸੋਸ਼ਲ ਮੀਡੀਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਆ, ਪਰ ਕਿਉਂਕਿ ਸੋਸ਼ਲ ਮੀਡੀਆ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਆ ਤੇ ਇਹ ਇਫੈਕਟ ਕਰ ਰਿਹਾ ਆ। ਕੁਛ ਮਹੀਨੇ ਪਹਿਲਾਂ ਦੀ ਗੱਲ ਆ, ਜਿਹੜੇ ਡਾਕਟਰਾਂ ਨੇ ਇਹ ਕਿਹਾ ਵੀ ਜਿਹੜੇ ਹਰ ਇੱਕ ਅਡਲਟ ਦੀ ਮੈਂਟਲ ਸਕਰੀਨਿੰਗ ਲਾਜ਼ਮੀ ਕਰੋ ਜੀ। ਇਹ ਵਰਤਾਰਾ ਵੀ ਨਵਾਂ ਸੀਗਾ। ਇਹ ਆਪਾਂ ਜਿਹੜੀ ਇਹ ਚੀਜ਼ ਦੇਖੀ, ਹੁਣ ਜਿਹੜੀਆਂ ਨਵੀਂ ਸਟੱਡੀਜ਼, ਨਵੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਵੀ ਲੋਕ ਹੁਣ ਦੇਖੋ, ਟੈਕਨੋਲੋਜੀ ਦਾ ਪਸਾਰ ਤਾਂ ਵਧਿਆ, ਇਹਦੇ ਵਿੱਚ ਕਿਸੇ ਨੂੰ ਕੋਈ ਦੋ ਰਾਵਾਂ ਨਹੀਂ, ਪਰ ਡਿਪਰੈਸ਼ਨ ਦਾ ਪਸਾਰ ਵੀ ਉੱਦਾਂ ਹੀ ਵੱਧ ਗਿਆ। ਮੈਂਟਲ ਹੈਲਥ ਕ੍ਰਾਈਸਿਸ ਦਾ ਪਸਾਰ ਜਿਹੜਾ ਉਹ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਪਿਆ ਆ। ਇਹ ਕਿਉਂ ਹੋ ਰਿਹਾ ਆ? ਕੀ ਇਹ ਟੈਕਨੋਲੋਜੀ ਹੀ ਇਸ ਨੂੰ ਸਭ ਤੋਂ ਜ਼ਿਆਦਾ ਇੱਕ ਤੇਲ ਦੇ ਅੱਗ ਦੇ ਵਿੱਚ ਤੇਲ ਦਾ ਕੰਮ ਕਰ ਰਹੀ ਆ? ਇਹ ਇੱਕ ਜ਼ਰੂਰ ਵਿਚਾਰਨਯੋਗ ਆ। ਤੁਸੀਂ ਹਰਵਿੰਦਰ, ਆਪਾਂ ਬਾਕੀਆਂ ਨਾਲ ਗੱਲ ਕਰਦੇ, ਆਪ ਤੋਂ ਵੱਧ ਉਮਰ ਵਾਲਿਆਂ ਦੇ ਨਾਲ ਆਪਾਂ ਅਕਸਰ ਗੱਲ ਕਰਦੇ ਹਾਂ। ਉਹ ਅਕਸਰ ਆਪਾਂ ਨੂੰ ਕਹਿੰਦੇ ਸੀ ਨਿਆਣਿਆਂ ਨੂੰ ਫੋਨ ਨੇ ਲੈ ਪੈਣਾ, ਨਿਆਣਿਆਂ ਨੂੰ ਇਹ ਸਾਰੀਆਂ ਚੀਜ਼ਾਂ ਨੇ ਲੈ ਪੈਣਾ। ਕੀ ਉਹਨਾਂ ਦੀਆਂ ਇਹ ਗੱਲਾਂ ਸੱਚ ਹੋ ਰਹੀਆਂ? ਕੀ ਆਪਾਂ ਵਾਕਈ ਉਧਰ ਨੂੰ ਤੁਰ ਪਏ? ਰਾਜਗਨ, ਇੱਕ ਤਾਂ ਇਹਨੂੰ ਆਪਾਂ ਸੋਸ਼ਲੀ ਆਨਸਰ ਦੇ ਸਕਦੇ ਹਾਂ ਨਾ, ਜਿੱਦਾਂ ਆਪਾਂ ਆਮ ਤੌਰ ਤੇ ਟਾਕ ਸ਼ੋਜ਼ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਇੱਕ ਚੀਜ਼ਾਂ ਆਬਵੀਅਸ ਹੁੰਦੀਆਂ, ਸਾਨੂੰ ਦਿਖਦੀਆਂ ਵੀ ਆ। ਪਰ ਮੈਂ ਚਾਹੁੰਦਾ ਕਿ ਆਪਾਂ ਇਹਨੂੰ ਨਾ, ਕਿਉਂਕਿ ਆਪਾਂ ਟੈਕ ਟਾਕ ਸ਼ੋਅ ਦੇ ਵਿੱਚ ਗੱਲ ਕਰਦੇ ਪਏ ਤੇ ਆਪਾਂ ਇਹਨੂੰ ਕਰਦੇ ਹਾਂ ਤਕਨੀਕ ਦੇ ਪੱਖੋਂ, ਆਪਾਂ ਇਹਨੂੰ ਅੰਡਰਸਟੈਂਡ ਕਰਦੇ ਹਾਂ ਕਿ ਸੋਸ਼ਲ ਮੀਡੀਆ ਐਲਗੋਰਿਦਮ ਜਿਹੜੇ ਆ ਉਹ ਕੰਮ ਕਿੱਦਾਂ ਕਰਦੇ ਆ, ਕਿਉਂ ਇੰਪੈਕਟ ਹੋ ਰਿਹਾ ਇੰਨਾ ਜ਼ਿਆਦਾ, ਕਿਉਂ ਇੰਪੈਕਟ ਇੰਨਾ, ਉਹਦੇ ਵਿੱਚ ਸ਼ਾਇਦ ਅਸੀਂ ਕੁਝ ਜਵਾਬ ਲੱਭਣ ਦੀ, ਸੋਸ਼ਲ ਚੀਜ਼ਾਂ ਜਿਹੜੀ ਤੁਸੀਂ ਮੈਂਸ਼ਨ ਕੀਤੀ ਉਹਦੇ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੋ ਉਹਦੇ ਵਿੱਚ ਮੈਂ ਇਹ ਤੋਂ ਪਹਿਲਾਂ ਜਿਹੜੀ 3-4 ਚੀਜ਼ਾਂ ਉਹਨਾਂ ਇਹਦੇ ਵਿੱਚ ਕਹੀਆਂ ਸੀ ਵਾਰਨਿੰਗ ਦੇ ਵਿੱਚ। ਉਹ ਕਹਿੰਦੇ ਸੀ ਕਿ ਵੈਸੇ ਤਾਂ ਟੀਨਸ ਦੇ ਨਾਲ ਰਿਲੇਟਡ ਇਹ ਗੱਲਾਂ ਕਹੀਆਂ, ਪਰ ਮੈਨੂੰ ਲੱਗਦਾ ਕਿ ਆਪਾਂ ਸਾਰੇ ਏਜ ਗਰੁੱਪਸ ਦੇ ਵਿੱਚ ਆਪਾਂ ਇਹ ਚੀਜ਼ਾਂ ਨੂੰ ਦੇਖ ਸਕਦੇ ਹਾਂ, ਹਨਾ। ਹਾਂ, ਇਹ ਫਿਕਰਮੰਦ ਇਸ ਲਈ ਜ਼ਿਆਦਾ ਆ, ਜਿੱਦਾਂ ਤੁਸੀਂ ਕਿਹਾ ਵੀ ਕਿਉਂਕਿ ਮੁਲਕਾਂ ਦੇ ਭਵਿੱਖ ਨੇ, ਤੇ ਜੇ ਇਹੀ ਖਤਰੇ 'ਚ ਆ ਤੇ ਮੁਲਕ ਵੀ ਖਤਰੇ 'ਚ ਨੇ। ਜੀ ਬਿਲਕੁਲ। ਸੋ ਉਹਦੇ ਵਿੱਚ ਉਹਨਾਂ ਕੁਛ ਚੀਜ਼ਾਂ ਕਹੀਆਂ, ਕਹਿੰਦੇ ਕਿ ਅਨਚੈਕਡ, ਮੈਂ ਕੋਟ ਕਰਦਾ, ਕਹਿੰਦੇ ਕਿ ਅਨਚੈਕਡ ਯੂਜ਼ੇਜ ਕੈਨ ਵਰਸਨ ਸੈਲਫ ਇਮੇਜ, ਆਪਣੇ ਆਪ ਨੂੰ ਦੇਖਣ ਦਾ ਤਰੀਕੇ ਦਾ, ਪ੍ਰਮੋਟ ਬੁਲਿੰਗ ਬਿਹੇਵੀਅਰਸ, ਬੁਲਿੰਗ ਆਲਰੇਡੀ ਸਾਨੂੰ ਪਤਾ ਕਿੰਨੀ ਮਾੜੀ ਚੀਜ਼ ਆ। ਤੀਸਰੀ ਚੀਜ਼ ਆ ਡਿਪਰਾਈਵ ਯੂਥ ਆਫ ਸਲੀਪ, ਹੈ ਨਾ। ਤੇ ਚੌਥੀ ਚੀਜ਼ ਆ ਕਿ ਇਹਦੇ ਕਰਕੇ ਵੀ ਇਹਦਾ ਐਡਵਰਸ ਇੰਪੈਕਟ ਓਵਰਆਲ ਮੈਂਟਲ ਹੈਲਥ ਤੇ ਪੈਂਦਾ, ਹਨਾ। ਇਹਨਾਂ 4 ਚੀਜ਼ਾਂ ਨੂੰ ਕਹੀਆਂ। ਹੁਣ ਆਪਾਂ ਇਹਨੂੰ ਟੈਕਨੋਲੋਜੀ ਦੇ ਪਰਸਪੈਕਟਿਵ ਤੋਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਕੰਮ ਕਿਸ ਤਰ੍ਹਾਂ ਕਰਦਾ। ਸੋਸ਼ਲ ਮੀਡੀਆ ਵੈਸੇ ਤਾਂ ਜਿਸ ਤਰ੍ਹਾਂ ਨਾਂ ਦਿੱਤਾ ਹੁੰਦਾ, ਸੋਸ਼ਲ ਮੀਡੀਆ ਨੂੰ ਪੰਜਾਬੀ ਦੇ ਵਿੱਚ ਬਿਜਲ ਸੱਥ ਵੀ ਕਹਿੰਦੇ ਆ, ਹੈ ਨਾ, ਪੰਜਾਬੀ ਉਹਦਾ ਵਰਡ ਆ, ਕਿ ਇਹਨੂੰ ਮੋਟੇ ਤੌਰ ਤੇ ਕਹਿ ਲਿਆ ਕਿ ਸੋਸ਼ਲੀ ਇੱਕ ਮੀਡੀਆ ਜਿੱਤੇ ਲੋਕੀ ਸੋਸ਼ਲਾਈਜ਼ ਹੁੰਦੇ ਆ, ਹੈ ਨਾ, ਇੱਕ ਧੜਾ, ਇੱਕ ਜਗ੍ਹਾ ਜਿੱਤੇ ਲੋਕੀ ਸੋਸ਼ਲਾਈਜ਼ ਹੁੰਦੇ ਆ। ਕਹਿਣ ਨੂੰ ਤੇ ਇਹ ਗੱਲ ਠੀਕ ਆ, ਪਰ ਐਕਚੁਅਲੀ ਤੁਸੀਂ ਵਾਰਨਿੰਗ ਦੇ ਅਨੁਸਾਰ ਆਪਾਂ ਇਹ ਦੇਖ ਰਹੇ ਆ ਕਿ ਇਹਦਾ ਇੰਪੈਕਟ ਪੁੱਠਾ, ਲੋਕੀ ਆਈਸੋਲੇਟ ਜ਼ਿਆਦਾ ਹੋ ਰਹੇ ਆ। ਮਨੁੱਖੀ ਜਿਹੜੇ ਮਨੁੱਖਾਂ ਨੂੰ ਸਮਝਣ ਵਾਲੇ ਜਿਹੜੇ ਲੋਕ ਆ, ਜਿਹੜੇ ਐਕਸਪਰਟ ਆ, ਉਹਨਾਂ ਇੱਕ ਕਾਫੀ ਸਦੀਆਂ ਪਹਿਲਾਂ ਡੈਫੀਨੇਸ਼ਨ ਦਿੱਤੀ ਸੀ ਕਿ ਹਿਊਮਨਸ ਆਰ ਸੋਸ਼ਲ ਐਨੀਮਲਸ। ਸਹੀ ਗੱਲ। ਸੋ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਇੱਥੇ ਰੱਖ ਕੇ ਆਪਾਂ ਟੈਕਨੋਲੋਜੀ ਦੇ ਪਰਸਪੈਕਟਿਵ ਨਾਲ ਜਾਣੇ, ਆਪਾਂ ਇੱਥੋਂ ਹੀ ਆਪਣੀ ਗੱਲਬਾਤ ਸ਼ੁਰੂ ਕਰਾਂਗੇ। ਸੋ ਟੈਕਨੋਲੋਜੀ ਦੇ ਪਰਸਪੈਕਟਿਵ ਦੇ ਨਾਲ ਰਾਜਕਰਨ ਸੋਸ਼ਲ ਮੀਡੀਆ ਇਸ ਤਰ੍ਹਾਂ ਕਿ ਜਿੰਨੇ ਜ਼ਿਆਦਾ ਉਸਦੀ ਪਸਾਰ ਹੋਏਗੀ, ਹੈ ਨਾ, ਜਿਹੜੀ ਕੋਈ ਇਨਫੋਰਮੇਸ਼ਨ, ਤੁਸੀਂ ਕੋਈ ਵੀਡੀਓ ਜਾਂ ਕੋਈ ਆਡੀਓ ਨਹੀਂ, ਮਾਫੀ ਚਾਹੁੰਦਾ, ਕੋਈ ਪਿਕਚਰ ਤੁਸੀਂ ਸੋਸ਼ਲ ਮੀਡੀਆ ਉੱਤੇ ਕਰਦੇ ਹੋ, ਉਹਦੇ ਤੇ ਲੋਕੀ ਰਿਐਕਸ਼ਨ ਦਿੰਦੇ ਆ, ਕੋਈ ਲਾਈਕ ਕਰਦਾ, ਕੋਈ ਕਮੈਂਟ ਕਰਦਾ ਉਹਦੇ ਉੱਤੇ, ਤੇ ਉਹਦੇ ਵਿੱਚ ਇਹ ਹੁੰਦਾ ਵੀ ਲੋਕੀ ਆਪਣਾ ਜਿਹੜਾ ਵਧੀਆ ਤਰੀਕਾ ਹੈਗਾ, ਜਿਹੜਾ ਆਪਣਾ ਆਪ ਦਾ ਵਧੀਆ ਪੱਖ, ਹਰ ਇੱਕ ਬੰਦੇ ਦੇ ਵਿੱਚ, ਹੈ ਨਾ, ਡਾਊਨ ਟਾਈਮ ਹੁੰਦੇ ਆ, ਅਪ ਟਾਈਮ ਹੁੰਦੇ ਆ। ਸੋ ਜ਼ਿੰਦਗੀ ਦਾ ਆਪਣਾ ਜੋ ਵਧੀਆ, ਆਪਣੇ ਆਪ ਨੂੰ ਵਧੀਆ ਬਣ ਕੇ, ਸੋਹਣੇ ਬਣ ਕੇ, ਵਧੀਆ ਖੁਸ਼ਹਾਲ ਜ਼ਿੰਦਗੀ ਨੂੰ ਅਸੀਂ ਸਾਹਮਣੇ ਲੈ ਕੇ ਆਉਂਦੇ ਹਾਂ, ਅਸੀਂ ਲੋਕਾਂ ਦੇ ਨਾਲ ਸ਼ੇਅਰ ਕਰਦੇ ਹਾਂ ਆਨਲਾਈਨ,
ਹੈ ਨਾ। ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਜਿਹੜੇ ਐਲਗੋਰਿਥਮਸ ਇਸ ਤਰੀਕੇ ਦੇ ਨਾਲ ਵਰਕ ਕਰਦੇ ਆ ਕਿ ਜਿੰਨੇ ਤੁਸੀਂ ਉਹਦੇ 'ਤੇ ਜ਼ਿਆਦਾ ਇਨਵੋਲਵਡ, ਜਿੰਨੇ ਉਹਦੇ 'ਤੇ ਤੁਸੀਂ ਜ਼ਿਆਦਾ ਲੋਕੀ ਤੁਹਾਡੇ ਨਾਲ ਇਨਵੋਲਵ ਹੁੰਦੇ, ਉਨੀ ਤੁਹਾਡੀ ਰੀਚ ਜ਼ਿਆਦਾ ਵੱਧਦੀ ਆ। ਜਦੋਂ ਤੁਹਾਡੀ ਰੀਚ ਜ਼ਿਆਦਾ ਵੱਧਦੀ ਆ, ਖਾਸ ਤੌਰ 'ਤੇ ਵੀਡੀਓ ਦੇ ਐਲਗੋਰਿਥਮ ਇੱਦਾਂ ਹੁੰਦੇ ਆ ਕਿ ਉਹਦੇ ਨਾਲ ਉਹਦੇ ਵਿਊਜ਼ ਜ਼ਿਆਦਾ ਹੁੰਦੇ ਆ। ਤੇ ਇੱਕ ਚੀਜ਼ ਇੱਕ ਮੰਨ ਲਈ ਗਈ ਹੈ ਸੋਸ਼ਲ ਮੀਡੀਆ ਉੱਤੇ ਕਿ ਜਿਹਦੇ ਵਿਊਜ਼ ਜ਼ਿਆਦਾ ਵਾ, ਇਹਦਾ ਮਤਲਬ ਉਹ ਚੀਜ਼ ਇਨਫਲੂਐਂਸ਼ੀਅਲ ਜ਼ਿਆਦਾ। ਇਹ ਸੋਸ਼ਲ ਪ੍ਰੈਸ਼ਰ, ਇਹ ਸੋਸ਼ਲ ਸਕਸੈਸ ਦੇ ਨਾਲ, ਸਫਲਤਾ ਦੇ ਨਾਲ ਜੋੜ ਕੇ ਦੇਖਿਆ। ਸਫਲਤਾ ਦੇ ਨਾਲ ਉਹਨੂੰ ਜੋੜ ਦਿੱਤੀ ਜਾਏ। ਜਦ ਕਿ ਬਹੁਤ ਜ਼ਿਆਦਾ ਜਿਹੜੇ ਲੋਕੀ ਉਹ ਇਸ ਚੀਜ਼ ਨੂੰ ਸਹੀ ਨਹੀਂ ਮੰਨਦੇ, ਇਹਨੂੰ ਇੱਕ ਮਾਰਕੀਟਿੰਗ ਟ੍ਰਿਕ ਹੀ ਮੰਨਦੇ ਆ। ਕਿਉਂਕਿ ਦੇਖੋ, ਤੁਸੀਂ ਚੀਜ਼ ਦੀ ਰੀਚ ਪ੍ਰੈਕਟੀਕਲੀ ਦੇਖਿਆ ਜਾਏ ਤੇ ਤੁਸੀਂ ਪੈਸੇ ਦੇ ਕੇ ਵੀ ਵਧਾ ਸਕਦੇ ਹੋ ਸੋਸ਼ਲ ਮੀਡੀਆ ਹਾਂ, ਤੇ, ਉਹ ਅਵੇਲੇਬਲ ਆ ਰਾਈਟ ਹੈ ਨਾ। ਨਾਓ। ਮੈਂ ਨਾ ਇਹ ਵੀ ਕੋਈ ਪਸਾਰ ਨਵਾਂ ਨਹੀਂ ਹੈਗਾ। ਮੈਂ ਤੁਹਾਨੂੰ ਮਿਸਾਲ ਦਿੰਦਾ, ਇੱਕ ਨਿਊਯਾਰਕ, ਮੈਂ ਨਾਂ ਨਹੀਂ ਲੈਣਾ ਰੇਡੀਓ ਦੇ ਉੱਤੇ, ਪਰ ਮੈਂ ਇੱਕ ਰੀਅਲ ਟਾਈਮ ਇਹ ਗੱਲ ਦੱਸਦਾ, ਅੱਜ ਤੋਂ 20 ਸਾਲ ਪੁਰਾਣੀ, ਤਕਰੀਬਨ 19-20 ਸਾਲ ਪੁਰਾਣੀ। ਆਮ ਤੌਰ ਦੇ ਉੱਤੇ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਲੋਕ ਆ, ਉਹ ਇਹ ਕਹਿੰਦੇ ਆ ਕਿ ਨਿਊਯਾਰਕ ਬੈਸਟ ਸੈਲਰ ਜਿਹੜੀ ਬੁੱਕਸ ਹੁੰਦੀਆਂ ਬਹੁਤ ਵਧੀਆ ਹੁੰਦੀਆਂ। ਤੇ ਇਹ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਪੜ੍ਹਾਇਆ ਜਾਂਦਾ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਿਆ। ਸੋ ਉਹਦੇ ਵਿੱਚ ਵੀ ਸਾਨੂੰ ਇਹ ਚੀਜ਼, ਐਕਸਪੈਰੀਮੈਂਟ, ਇੱਕ ਕੇਸ ਸਟੱਡੀ ਦੱਸੀ ਗਈ ਕਿ ਇੱਕ ਆਥਰ ਸੀ, ਠੀਕ ਆ। ਉਸ ਟਾਈਮ ਦੇ ਉੱਤੇ ਇੰਨੀ ਓਵਰਸਾਈਟ ਨਹੀਂ ਸੀ ਹੁੰਦੀ। ਇੱਕ ਆਥਰ ਸੀ, ਆਥਰ ਨੇ ਕੀ ਕੀਤਾ, ਨਿਊਯਾਰਕ ਜਿਹੜਾ ਵਾ ਜਿਹਦੇ ਕੋਈ ਬੁੱਕ ਰਿਲੀਜ਼ ਕੀਤੀ, ਤੇ ਉਹਨੇ ਆਪਣੀਆਂ ਹੀ ਕਾਪੀਆਂ ਤੇ ਆਪਣੇ ਰਿਸ਼ਤੇਦਾਰਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਠੀਕ ਆ, ਉਹ ਜਿਹੜੇ ਕਾਪੀ ਆਪਣੀ ਕਿਤਾਬ ਦੀਆਂ ਆਪ ਹੀ ਕਿਸੇ ਨਾ ਕਿਸੇ ਨੇ ਖਰੀਦ ਲਈਆਂ, ਠੀਕ ਆ। ਸੋ ਉਹਦੇ ਵਿੱਚ ਇਹ ਬਣ ਗਿਆ ਵੀ ਜਿਹੜੇ ਉਹਦੇ ਨੰਬਰ ਸੀ ਕੁਛ ਇਦਾਂ ਦੇ ਆਏ ਕਿ ਇਹ ਜੀ ਪਿਛਲੇ 1 ਹਫ਼ਤੇ ਦੇ ਵਿੱਚ ਜਾਂ 2 ਹਫ਼ਤਿਆਂ ਦੇ ਵਿੱਚ ਇੰਨੀ ਜ਼ਿਆਦਾ ਇਹ ਬੁੱਕ ਸੈਲ ਹੋਈ, ਉਹ ਸੁਰਖੀਆਂ ਬਣ ਗਈਆਂ। ਤੇ ਉਹਦੇ ਵਿੱਚ ਉਹ ਬੁੱਕ ਧੜਾ-ਧੜ ਵਿਕੀ, ਤੇ ਉਹ ਐਕਚੁਅਲ ਦੇ ਵਿੱਚ ਕਿੰਨੇ ਸਾਲਾਂ ਤੱਕ ਨਿਊਯਾਰਕ ਬੈਸਟ ਸੈਲਰ ਰਹੀ। ਸੋ ਇੱਕ ਵੇਖਾ ਵੇਖੀ ਵੀ ਤਰੀਕਾ ਹੁੰਦਾ। ਸੋ ਇਹ ਸੋਸ਼ਲ ਮੀਡੀਆ ਤੋਂ ਪੁਰਾਣੀ ਗੱਲ ਆ। ਸੋ ਇਹ ਮਨੁੱਖੀ ਬਿਹੇਵੀਅਰ ਨਾਲ ਦਾ ਇਨਫਲੂਐਂਸ ਕਰਨਾ ਕਿਸੇ ਚੀਜ਼ ਨੂੰ। ਹਾਂਜੀ। ਸੋ ਜਦੋਂ ਕਿਸੇ ਚੀਜ਼ ਦੇ ਲਾਈਕ ਐਂਡ ਵਿਊਜ਼ ਜਿਹੜੇ ਆ ਉਹ ਚੀਜ਼ ਦੇ ਜ਼ਿਆਦਾ ਵੱਧਦੇ ਆ, ਹੈ ਨਾ, ਤੇ ਉਹ ਬੰਦੇ ਦੇ ਉੱਤੇ ਅਨਸੈਡ ਸੋਸ਼ਲ ਪ੍ਰੈਸ਼ਰ ਪਾਉਂਦੇ ਦਿਮਾਗ ਦੇ ਉੱਤੇ ਕਿ ਇੱਕ ਵਰਚੁਅਲ ਜੇ ਕੰਪੀਟਿੰਗ ਇਨਫੋਰਮੇਸ਼ਨ ਆ ਜਾਂਦੀ ਹੈ। ਹੁਣ ਦੂਸਰੀ ਚੀਜ਼ ਜੀ, ਸੌਰੀ ਮੈਂ ਤੁਹਾਨੂੰ ਇੱਥੇ ਕੱਟ ਰਿਹਾ। ਆਪਾਂ ਨਾ ਇਹ ਹਰਵਿੰਦਰ, ਜਦੋਂ ਆਪਾਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਆਪਾਂ ਪੀਅਰ ਪ੍ਰੈਸ਼ਰ ਬਹੁਤ ਸੁਣਿਆ ਲੋਕਾਂ ਨੇ ਜੀ ਬਿਲਕੁਲ, ਆਪਣੇ ਬਰਾਬਰਤਾ ਵਾਲਿਆਂ ਦਾ, ਵੀ ਉਹ ਆਹ ਚੀਜ਼ ਕਰ ਰਿਹਾ, ਮੈਂ ਵੀ ਇੱਦਾਂ ਕਰਾਂ, ਮੈਂ ਕੂਲ ਲੱਗੂਗਾ ਜਾਂ ਇੱਦਾਂ ਆ। ਇੱਕ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਦੱਸਦੇ, ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਦਾ ਇੱਕੋ ਹੀ ਇੱਕ ਮਕਸਦ ਆ, ਉਹਦੇ ਵਿੱਚ ਕੋਈ ਸਮਾਜ ਦੀ ਜਾਂ ਤੁਹਾਡੀ ਭਲਾਈ ਉਹਨਾਂ ਦਾ ਉਹ ਕਿਤੇ ਵੀ ਨਹੀਂ ਆਉਂਦੀ। ਉਹਨਾਂ ਨੂੰ ਆ ਵੀ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾਂ ਉਹਨਾਂ ਦੀ ਐਪ ਦੇ ਉੱਤੇ ਕਿੰਨਾ ਸਮਾਂ ਸਪੈਂਡ ਕਰ ਰਹੇ ਆ, ਕਿੰਨੀ ਐਕਟੀਵਿਟੀ ਕਰ ਰਹੇ ਆ, ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਉਹ ਵੱਧ ਤੋਂ ਵੱਧ ਜਿਹੜੀ ਐਡ ਆ ਉਹ ਵੇਚ ਸਕਦੇ ਆ। ਉਹਨਾਂ ਦਾ ਇਸ ਚੀਜ਼ ਤੋਂ ਇਲਾਵਾ ਲੈ ਕੇ ਹੋਰ ਕੋਈ ਉਹਨਾਂ ਦਾ ਮੇਨ ਮਕਸਦ ਨਹੀਂ ਹੁੰਦਾ, ਕਿਉਂਕਿ ਜੋ ਦਿਖਦਾ ਆ, ਜੋ ਚੱਲਦਾ ਆ, ਉਹੀ ਵਿਕਦਾ ਆ ਤੇ ਉਹਨਾਂ ਨੇ ਵੇਚਣਾ ਆ, ਸਮਾਨ ਵਿਕਵਾਉਣਾ ਆ ਜਾਂ ਸਮਾਨ ਵੇਚਣਾ ਆ। ਸੋ ਐਪ ਨੂੰ ਇੰਨਾ ਕੁ ਜ਼ਿਆਦਾ ਇਸੇ ਲਈ ਐਡਿਕਟਿੰਗ ਬਣਾਇਆ ਜਾਂਦਾ ਆ, ਨਸ਼ੇ ਵਾਂਗੂ, ਜਿਹੜਾ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਐਲਗੋਰਿਦਮਸ ਨੂੰ ਇਸ ਹਿਸਾਬ ਦੇ ਨਾਲ ਤਿਆਰ ਕੀਤਾ ਜਾਂਦਾ ਆ, ਤਾਂ ਜੋ ਤੁਸੀਂ ਉਸ ਐਪ ਦਾ ਖਹਿੜਾ ਨਾ ਛੱਡੋ, ਤੁਸੀਂ ਉਹਦੇ ਵਿੱਚ ਗਲਦਾਨ ਜਿਹੜੇ ਆ ਉਹ ਹੋਏ ਰਹੋ। ਤੇ ਫਿਰ ਅੱਗੇ ਆਪਾਂ ਨੂੰ ਪਤਾ ਵੀ ਆਪਾਂ ਜੋ ਸਥਿਤੀ 'ਚ ਆ, ਆਪਾਂ ਉੱਥੇ ਇੱਦਾਂ ਹੀ ਪਹੁੰਚੇ ਆ। ਜੀ ਰਾਜਕਨ, ਤੁਹਾਡੀ ਗੱਲ ਠੀਕ ਆ, ਪਰ ਆਪਾਂ ਚਲੋ ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਕਿ ਆਪਾਂ ਬਲੈਂਕਟ ਸਟੇਟਮੈਂਟਸ ਨਹੀਂ ਦਿੰਦੇ, ਹੈ ਨਾ, ਚੀਜ਼ਾਂ ਨੂੰ ਲੈ ਕੇ। ਉੱਦਾਂ ਜੋ ਤੁਸੀਂ ਗੱਲ ਕੀਤੀ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ, ਪਰ ਇਹਨੂੰ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਤਰੀਕੇ ਨਾਲ ਦੇਖਦੇ ਹਾਂ। 2 ਤਰ੍ਹਾਂ ਦੇ ਲੋਕ ਆ ਸੋਸ਼ਲ ਮੀਡੀਆ ਦੇ ਉੱਤੇ, ਇੱਕ ਕੰਟੈਂਟ ਕ੍ਰੀਏਟਰ, ਦੂਸਰੇ ਹੈਗੇ ਕੰਟੈਂਟ ਕੰਜ਼ਿਊਮਰ, ਹੈ ਨਾ। ਸੋ ਆਪਾਂ ਬਿਜ਼ਨਸ ਦੇ ਪਰਸਪੈਕਟਿਵ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਦੇ, ਟੈਕਨੀਕਲ ਤੋਂ ਹਟ ਕੇ। ਤੁਹਾਡੀ ਗੱਲ ਠੀਕ ਆ ਕਿ ਟੈਕ ਕੰਪਨੀਆਂ ਜਸਟ ਲਾਈਕ ਬਾਕੀ ਸਾਰੀ ਕੰਪਨੀਜ਼ ਦੇ ਵਾਂਗੂ, ਦੇ ਆਰ ਇਨ ਬਿਜ਼ਨਸ ਆਫ ਮੇਕਿੰਗ ਪ੍ਰੋਫਿਟ, ਹੈ ਨਾ, ਪ੍ਰੋਫਿਟ ਮੇਕਿੰਗ। ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਲੋਕਾਂ ਤੱਕ ਰੀਚ ਕਰਨੀ ਔਖੀ ਹੁੰਦੀ ਸੀ, ਯੈਲੋ ਬੁੱਕਸ ਹੁੰਦੀਆਂ ਸੀ, ਜਾਂ ਤੁਸੀਂ ਬਿਲ ਬੋਰਡਸ ਦੇ ਥਰੂ ਚੀਜ਼ਾਂ ਨੂੰ ਐਡਵਰਟਾਈਜ਼ ਕਰਦੇ ਸੀ, ਹੈ ਨਾ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਜਾਂ ਸੇਲਸ ਪਰਸਨ ਡੋਰ ਟੂ ਡੋਰ ਸੇਲ ਪੀਪਲ ਹੁੰਦੇ ਸੀ। ਸੋ ਉਹਦੇ ਉੱਤੇ ਦੂਸਰੇ ਤਰਫ ਜੇ ਅਸੀਂ ਦੇਖੀਏ ਤੇ ਜਿਹੜੇ ਲੋਕ ਸੀ, ਉਹ ਕੀ ਕਰਦੇ ਹੁੰਦੇ ਸੀ, ਉਹ ਆਪਣਾ ਸਮਾਂ ਕੱਢ ਕੇ ਕਾਰ ਦੇ ਉੱਤੇ ਜਾ ਕੇ, ਸਟੋਰ ਤੇ ਜਾ ਕੇ ਚੀਜ਼ਾਂ ਬਾਏ ਕਰਦੇ ਹੁੰਦੇ ਸੀ, ਲੈਂਦੇ ਹੁੰਦੇ ਸੀ, ਹੈ ਨਾ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਲੋਕੀ ਆਪਣੇ ਪੈਸੇ ਖਰਚਦੇ ਸੀ, ਪੈਸਾ ਖਰਚ ਕੇ ਚੀਜ਼ਾਂ ਲੈਂਦੇ ਸੀ, ਇਹਦੇ ਕਰਕੇ ਪ੍ਰੋਫਿਟ ਹੁੰਦਾ ਸੀ, ਹੈ ਨਾ। ਹੁਣ ਸਮੇਂ ਦੇ ਵਿੱਚ ਇਹ ਚੀਜ਼ ਇਸ ਤਰ੍ਹਾਂ ਚੱਲ ਗਈ ਕਿ ਤੁਸੀਂ ਸੋਸ਼ਲ ਮੀਡੀਆ ਸਾਨੂੰ ਲੱਗਦਾ ਫ੍ਰੀ ਆ, ਹੈ ਨਾ, ਪਰ ਪ੍ਰੈਕਟੀਕਲੀ ਉਹ ਫ੍ਰੀ ਨਹੀਂ ਹੈਗਾ। ਉਹ ਸਭ ਤੋਂ ਵੱਧ, ਇੱਥੇ ਕਹਾਵਤ ਹੁੰਦੀ ਨਾ, ਇੰਗਲਿਸ਼ ਦੀ ਕਹਾਵਤ ਹੈ, ਦੇਰ ਇਜ਼ ਨੋ ਫ੍ਰੀ ਲੰਚ,
ਹੈ ਨਾ। ਸੋਸ਼ਲ ਮੀਡੀਆ ਇਸੇ ਤਰ੍ਹਾਂ ਫ੍ਰੀ ਨਹੀਂ ਆ। ਤੁਸੀਂ ਪੈਸਾ ਤੇ ਖਰਚ ਕਰੋ ਨਾ ਕਰੋ, ਪਰ ਜਿਹੜੀ ਪੈਸੇ ਤੋਂ ਵੀ ਇੰਪੋਰਟੈਂਟ ਚੀਜ਼ ਆ, ਉਹ ਤੁਸੀਂ ਖਰਚ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਅਗਲਿਆਂ ਦੇ ਪੈਸੇ ਬਣਾ ਰਹੇ ਹੁੰਦੇ ਹੋ, ਕੀ ਟਾਈਮ ਤੁਹਾਡਾ ਸਮਾਂ, ਯਾ ਹੈ ਨਾ। ਸੋ ਹੁਣ ਇਸ ਤਰ੍ਹਾਂ ਦੀ ਤਕਨੀਕ ਦੇ ਨਾਲ ਇਸ ਤਰ੍ਹਾਂ ਆ ਗਿਆ ਕਿ ਦੇਖੋ ਬੜੀਆਂ ਚੀਜ਼ਾਂ ਬਣੀਆਂ, ਬੜੀ ਕਹਾਵਤਾਂ ਬਣੀਆਂ, ਟਾਈਮ ਇਜ਼ ਮਨੀ, ਟਾਈਮ ਇਜ਼ ਐਵਰੀਥਿੰਗ, ਹੈ ਨਾ। ਗੁਰਬਾਣੀ ਵਿੱਚ ਸਮੇਂ ਦੀ ਮਹੱਤਤਾ ਨੂੰ ਬੜਾ ਕਿਹਾ, ਜੀਵਨ ਦੀ ਮਹੱਤਤਾ ਨੂੰ ਬੜਾ ਕਿਹਾ, ਅੰਮ੍ਰਿਤ ਵੇਲੇ ਮੌਕਾ ਸਾਂਭਣ ਦੀ ਗੱਲ ਹੋਈ ਹੈ, ਬੜਾ ਕੁਛ ਆਪਾਂ ਜੋ ਸਾਡੇ ਸਮਾਜਿਕ ਤੌਰ ਦੇ ਉੱਤੇ, ਸੱਭਿਆਚਾਰਕ ਤੌਰ ਦੇ ਉੱਤੇ ਆਪਾਂ ਚੀਜ਼ਾਂ ਸੋਚਦੇ ਹਾਂ। ਪਰ ਉਹ ਕਿਉਂਕਿ ਉਹ ਸਮਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ, ਤੇ ਉਹ ਜਿਹੜੀ ਸਭ ਤੋਂ ਇੰਪੋਰਟੈਂਟ, ਜਿਹੜੀ ਪੈਸੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਆ, ਉਹ ਅਸੀਂ ਸਪੈਂਡ ਕਰਕੇ ਤੇ ਅਸੀਂ ਸੋਸ਼ਲ ਮੀਡੀਆ ਨੂੰ ਦੇਖਦੇ ਹਾਂ। ਤੇ ਲੱਗਦਾ ਸੋਚਣ ਨੂੰ ਆਪਾਂ ਨੂੰ ਫ੍ਰੀ ਸੋਚਣ ਨੂੰ ਫ੍ਰੀ ਲੱਗਦਾ, ਹੈ ਨਾ। ਸੋ ਹੁਣ ਉਹਦੇ ਵਿੱਚ ਥੋੜੀ ਦੇਖੋ, ਆਪਾਂ ਕੋਈ ਵੀ ਕੰਮ ਕਰਦੇ ਹਾਂ, ਕੋਈ ਵੀ ਚੀਜ਼ ਆਪਾਂ ਚਲਾਉਂਦੇ ਹਾਂ, ਅਸੀਂ ਜੌਬਾਂ ਕਰਦੇ ਹਾਂ, ਜੌਬਾਂ ਵਿੱਚ ਅਸੀਂ ਕੋਈ ਸੰਦ ਵਰਤਦੇ, ਜਿਹਨੂੰ ਟੂਲ ਕਹਿੰਦੇ ਆਪਾਂ, ਕੋਈ ਕੰਮ ਕਰਨ ਦੇ ਲਈ, ਹੈ ਨਾ। ਕੋਈ ਮੰਨ ਲਓ ਕੋਈ ਡਰਾਈਵਿੰਗ ਕਰਦਾ, ਉਹ ਸਮਾਂ ਲਾ ਕੇ ਟਰੱਕਿੰਗ, ਮੰਨ ਲਓ ਕੋਈ ਡਰਾਈਵ ਕਰਦਾ ਤੇ ਉਹ ਟਰੱਕਿੰਗ ਸਕੂਲ ਜਾਣਾ ਪੈਂਦਾ, ਕੋਈ ਕਾਰ ਡਰਾਈਵ ਕਰਦਾ, ਉਹਨੂੰ ਕਾਰ ਦੀ ਟ੍ਰੇਨਿੰਗ ਲੈਣੀ ਪੈਂਦੀ ਆ, ਕੋਈ ਜੌਬ ਕਰਦਾ, ਉਹਨੂੰ ਉੱਥੇ ਜਿਹੜੇ ਟੂਲ ਵਰਤੇ ਜਾਂਦੇ ਉਹਦੀ ਟ੍ਰੇਨਿੰਗ ਲੈਣੀ ਪੈਂਦੀ ਆ। ਹੁਣ ਸਾਡੇ 'ਚੋਂ ਇਹ ਦੇਖੀਏ ਵੀ ਸਾਡੇ 'ਚੋਂ ਕਿੰਨੇ ਸੋਸ਼ਲ ਮੀਡੀਆ ਵਰਤਣ ਦੀ ਟ੍ਰੇਨਿੰਗ ਲਈ, ਠੀਕ ਆ। ਸੋ ਮੈਂ ਟੈਕਨੀਕਲ ਪਰਸਪੈਕਟਿਵ ਤੇ ਗੱਲ ਕਰ ਰਿਹਾ ਕਿ ਚੀਜ਼ਾਂ ਬਣਾਈਆਂ ਇਸ ਤਰ੍ਹਾਂ ਤਰੀਕੇ ਦੇ ਨਾਲ ਹੁੰਦੀਆਂ, ਸੌਖੀਆਂ ਹੁੰਦੀਆਂ ਕਿ ਤਾਂ ਕਿ ਤੁਸੀਂ ਉਹਨੂੰ ਵੱਧ ਤੋਂ ਵੱਧ ਉਹਨੂੰ ਕੰਜ਼ਿਊਮ ਕਰੋ, ਹੈ ਨਾ। ਉਹਦੇ ਲਈ ਕੋਈ ਟ੍ਰੇਨਿੰਗ ਦੀ ਤੇ ਆਪਾਂ ਲੋੜ ਨਹੀਂ, ਆਪਾਂ ਨੇ ਕਿਸੇ ਨੇ ਕੋਈ ਟ੍ਰੇਨਿੰਗ ਥੋੜੀ ਲਈ ਆ, ਸਾਰੀ ਚੀਜ਼ਾਂ ਸੈਲਫ ਫਿਗਰ ਆਊਟ ਕੀਤੀਆਂ ਹੁੰਦੀਆਂ। ਤੇ ਜਿਹੜੇ ਚੀਜ਼ਾਂ ਸੈਲਫ ਫਿਗਰ ਆਊਟ ਕੀਤੀਆਂ ਹੋਈਆਂ ਸੌਖੀਆਂ, ਉਹ ਆਪਣੇ ਆਪ ਸੌਖੀਆਂ ਤਾਂ ਬਣ ਨਹੀਂ ਗਈਆਂ। PhDs ਲੋਕੀ ਬੈਠੇ ਹੁੰਦੇ ਆ ਬਿਹੇਵੀਅਰ ਸਾਇੰਸ ਦੇ, ਜਿਹੜੇ ਇਹਨਾਂ ਚੀਜ਼ਾਂ ਨੂੰ ਡਿਜ਼ਾਈਨ ਕਰਦੇ ਆ ਕਿ ਕਿੱਦਾਂ ਮਨੁੱਖ ਸੌਖੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਅਡੈਪਟ ਕਰੇ। ਸੋ ਹੁਣ ਦੂਸਰੀ ਅਸੀਂ ਐਲਗੋਰਿਦਮਸ ਦੀ ਗੱਲ ਥੋੜੀ ਜਿਹੀ ਕੀਤੀ, ਉਹਨੂੰ ਮੈਂ ਹੋਰ ਥੋੜਾ ਜਿਹਾ ਟੱਚ ਕਰਾਂ। ਇੱਕ ਮਨੁੱਖੀ ਸੁਭਾਅ ਕੁਛ ਏਦਾਂ ਦਾ ਹੁੰਦਾ ਮੈਜੋਰਿਟੀ ਦਾ ਕਿ ਉਹ ਨੈਗੇਟਿਵਿਟੀ ਦੇ ਵੱਲ ਜ਼ਿਆਦਾ ਖਿੱਚਿਆ ਜਾਂਦਾ। ਸਹੀ ਗੱਲ ਹੈ ਨਾ। ਆਮ ਤੌਰ ਤੇ ਇਹ ਦੇਖਦੇ ਕਿ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਹੁੰਦੀਆਂ, ਢਾਉਣੀਆਂ ਬਹੁਤ ਸੌਖੀਆਂ ਹੁੰਦੀਆਂ। ਤੇ ਜਦੋਂ ਕੋਈ ਤਿੱਖੀ ਜਿਹੀ ਗੱਲ ਕਰਦਾ ਸੋਸ਼ਲ ਮੀਡੀਆ ਦੇ ਉੱਤੇ, ਹੈ ਨਾ, ਉਹਦੇ ਵੱਲ ਕੋਈ ਕਿਸੇ ਦੀ ਮੰਨ ਲਓ ਚੁਗਲੀ ਕਰ ਦਿੰਦਾ, ਕੋਈ ਵਧਾ ਕੇ ਕੋਈ ਨੈਗੇਟਿਵ ਕੋਈ ਗੱਲ ਕਰਦਾ, ਉਹਦੇ ਤੁਸੀਂ ਇੰਟਰਨੈਟ ਦੇ ਉੱਤੇ ਵਿਊਜ਼ ਦੇਖੋ ਕਿਸ ਤਰ੍ਹਾਂ ਦੇ ਹੁੰਦੇ ਆ। ਤੇ ਜੇ ਕੋਈ ਬਣਾਉਣ ਵਾਲੀ ਗੱਲ, ਭਾਵੇਂ ਕੋਈ ਹੈ ਨਾ, ਕੋਈ ਚੀਜ਼ ਬਣਾਉਣ ਵਾਲੀ ਜਾਂ ਪੋਜ਼ੀਟਿਵ ਗੱਲ ਕਰਦਾ, ਆਮ ਤੌਰ ਦੇ ਉੱਤੇ ਉਹਦੇ ਵਿਊ ਇੰਨੇ ਨਹੀਂ ਹੁੰਦੇ ਕੰਪੈਰੇਟਿਵਲੀ ਦੇਖਿਆ ਜਾਏ। ਹੁਣ ਇਹਦੇ ਵਿੱਚ ਆਪਾਂ ਉਹੀ ਤਿੰਨ ਚੀਜ਼ਾਂ ਦੀ ਦੁਬਾਰਾ ਗੱਲ ਕਰਦੇ ਕਿ ਇੱਕ ਸੈਲਫ ਇਮੇਜ ਦੀ, ਹੈ ਨਾ, ਡਾਕਟਰ ਮੂਰਤੀ ਨੇ ਗੱਲ ਕੀਤੀ ਕਿ ਵਰਸਨ ਸੈਲਫ ਇਮੇਜ, ਵੀ ਬੰਦਾ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਚ ਦੇਖ ਕੇ ਕਹਿੰਦਾ ਉਹ ਤੁਹਾਡਾ ਭਲਾ ਹੋ ਜੇ, ਫਲਾਣਾ ਬੰਦਾ ਤੇ ਥਾਈਲੈਂਡ ਗਿਆ, ਫਲਾਣਾ ਤੇ ਪੈਰਿਸ ਇੰਜੋਏ ਕਰਦਾ, ਉਹਦੀ ਫੈਮਿਲੀ ਲਾਈਫ ਕਿੱਡੀ ਵਧੀਆ, ਹੈ ਨਾ, ਤੇ ਮੈਂ ਕਿੱਥੇ ਖਲੋਤਾ। ਘਰੇ ਭਾਵੇਂ ਉਹਨਾਂ ਦੇ ਰੋਜ਼ ਕਲੇਸ਼ ਹੁੰਦਾ ਹੋਵੇ। ਚਲੋ ਸੋਸ਼ਲ ਮੀਡੀਆ ਉੱਤੇ ਇੱਕ ਚੀਜ਼ ਹੈ ਨਾ, ਤੇ ਕਿਉਂਕਿ ਸੋਸ਼ਲ ਮੀਡੀਆ ਤੇ ਆਪਣਾ ਬੰਦਾ ਬੈਸਟ ਪੱਖ ਦੱਸਦਾ, ਤੇ ਦੂਸਰਿਆਂ ਦੇ ਦਿਮਾਗ ਦੇ ਵਿੱਚ ਇਹ ਇਮੇਜ ਆਉਂਦੀ ਹੈ ਕਿ ਨਹੀਂ ਮੈਂ ਤਾਂ, ਹੈ ਨਾ, ਇਸ ਤਰ੍ਹਾਂ ਹੀ ਹੁੰਦਾ, ਉਹ ਜ਼ਿੰਦਗੀ ਇਸ ਤਰ੍ਹਾਂ ਦੀ ਜਿਉਂਦੇ ਆ। ਕਿਉਂਕਿ ਹੁਣ ਮੰਨ ਲਓ ਕਿ ਕਿਸੇ ਘਰ ਲੜਾਈ ਝਗੜਾ ਹੋਣ ਡਿਆ ਹੋਏ, ਕੋਈ ਉਹਦੀ ਫੋਟੋ ਬਣਾ ਕੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਥੋੜੀ ਪਾਊਗਾ। ਇਹ ਨੌਬਤ ਆ ਰਹੀ ਆ, ਮੈਨੂੰ ਲੱਗਦਾ ਲੋਕੀ ਇਹ ਵੀ ਕਰਨ ਲੱਗ ਪਏ ਨੇ। ਚਲੋ ਉਹ ਇੱਕ ਡਿਫਰੈਂਟ ਸਟੋਰੀ ਹੈ ਨਾ, ਵਿਊ ਲੈਣ ਨੂੰ, ਹੈ ਨਾ, ਉਹ ਵੀ ਇਸ ਤਰ੍ਹਾਂ, ਚਲੋ ਇੱਕ ਉਹਨਾਂ ਉਸ ਬਾਰੇ ਗੱਲ ਨਹੀਂ ਕਰਦੇ। ਨਹੀਂ ਦੇਖੋ, ਉਹ ਕਰਦੇ ਨਹੀਂ, ਪਰ ਉਹ ਟੈਕਨੋਲੋਜੀ ਦਾ ਪੱਖ ਆ। ਅਗਲੇ ਦੇਖੋ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਐਵਰੀਥਿੰਗ ਮਨੀਟਾਈਜ਼ ਕਰਨਾ ਚਾਹੁੰਦੇ। ਜਿਹੜੇ ਤੁਸੀਂ ਕੰਟੈਂਟ ਕ੍ਰੀਏਟਰ ਦੀ ਗੱਲ ਕਰਦੇ ਆ ਨਾ, ਉਹ ਕੰਟੈਂਟ ਕ੍ਰੀਏਟਰ ਕਿਹੜਾ ਐਥੀਕਲ ਰਹਿ ਗਿਆ? ਜੇ ਜਿਹੜਾ ਕੰਜ਼ਿਊਮਰ ਜੀ ਉਦਾਂ ਦਾ, ਜੇ ਉਹਨੂੰ ਨਹੀਂ ਪਤਾ ਲੱਗ ਰਿਹਾ, ਕੰਟੈਂਟ ਕ੍ਰੀਏਟ ਕਰਨ ਵਾਲੇ ਵੀ ਉਦਾਂ ਦੇ ਹੋ ਗਏ। ਜੀ ਬਿਲਕੁਲ। ਸੋ ਉਹਨੇ ਕਾਫੀ ਕੁਛ ਬਦਲ ਦਿੱਤਾ। ਚਲੋ ਸਮਾਜਿਕ ਗੱਲਬਾਤ ਆ, ਆਪਾਂ ਆਪਣੀ ਗੱਲਬਾਤ ਨੂੰ ਟੈਕਨੋਲੋਜੀ ਤੇ ਰੱਖਦੇ। ਦੂਸਰੀ ਗੱਲ ਐਡਿਕਸ਼ਨ ਦੀ ਆ ਜਾਂਦੀ ਹੈ ਨਾ, ਅਸੀਂ ਸ਼ਰਾਬ ਦੀ ਐਡਿਕਸ਼ਨ ਦੀ ਗੱਲ ਕਰਦੇ ਹਾਂ, ਵੇਪਿੰਗ ਦੀ ਐਡਿਕਸ਼ਨ ਦੀ ਗੱਲ ਕਰਦੇ, ਨਸ਼ਿਆਂ ਦੀ, ਹੈ ਨਾ, ਉਹਦੇ ਤਰੀਕੇ ਸੋਸ਼ਲ ਮੀਡੀਆ ਦੀ ਵੀ ਐਡਿਕਸ਼ਨ। ਮੈਨੂੰ ਕਿਸੇ ਨੇ ਗੱਲ ਦੱਸੀ, ਮੈਨੂੰ ਹਾਸਾ ਵੀ ਆਇਆ ਸੁਣ ਕੇ, ਮੈਂ ਸ਼ੇਅਰ ਕਰਦਾ, ਆਪਾਂ ਗੱਲਬਾਤ ਆਪਣੀ ਲਾਈਟ ਰੱਖਦੇ ਹਾਂ। ਉਹ ਕਹਿੰਦੇ ਆਸਟ੍ਰੇਲੀਆ ਦੇ ਆਪਣੇ ਬੰਦੇ ਸੀ, ਉਹ ਕਹਿੰਦੇ ਕਿ ਹੋਇਆ ਕਿ ਮੈਂ ਨਾ ਗਿਆ ਏਅਰਪੋਰਟ ਦੇ ਉੱਤੇ, ਤੇ ਮੇਰੇ ਸਾਹਮਣੇ ਜਿਹੜੀ ਮੇਰੀ ਫਲਾਈਟ ਸੀ ਉਹ ਥੋੜੀ, ਕਹਿੰਦਾ, ਲੇਟ ਹੋ ਗਈ। ਕਹਿੰਦਾ ਮੈਂ 15-20 ਮਿੰਟ ਲੇਟ ਹੋ ਗਈ। ਕਹਿੰਦਾ ਮੈਂ ਸੋਸ਼ਲ ਮੀਡੀਆ ਵੇਖਣ ਲੱਗ ਪਿਆ, ਫੇਸਬੁੱਕ ਵੇਖਣ ਲੱਗ ਪਿਆ, ਫੇਸਬੁੱਕ ਦਾ ਨਾਂ ਲਿਆ ਤਾਂ ਮੈਂ ਇੱਥੇ ਲੈਣਾ, ਹੋਰ ਵੀ ਸੋਸ਼ਲ ਮੀਡੀਆ ਹੋ ਸਕਦਾ। ਉਹ ਕਹਿੰਦਾ ਮੈਂ ਐਸਾ ਹੋਇਆ, ਮੇਰੀ ਫਲਾਈਟ ਨਿਕਲ ਗਈ। ਬੱਲੇ ਤੁਹਾਡੇ, ਇੰਨਾ ਇਹ ਰੀਅਲ ਟਾਈਮ ਹੈ ਨਾ, ਇਹ ਗੱਲਾਂ ਵਾ, ਇਹ ਅਸਲੀ ਗੱਲ ਤੇ ਇਹ ਅਸਲੀ ਗੱਲਾਂ। ਸੋ ਉਹਦੇ ਵਿੱਚ ਇਹ ਐਡਿਕਸ਼ਨ ਦੀ ਗੱਲ ਹੁੰਦੀ, ਜਦੋਂ ਆਪਾਂ ਵੇਖਣ ਲੱਗ ਪੈਂਦੇ ਹਾਂ ਸੋਸ਼ਲ ਮੀਡੀਆ ਤੇ, ਸਮਾਂ ਕਿੱਡੀ ਛੇਤੀ ਦੇ ਨਾਲ ਆਪਾਂ ਕਿੰਨੀ ਤਰੀਕੇ ਨਾਲ ਖੁੱਭ ਜਾਂਦੇ, ਸਮਾਂ ਕਿੱਦਾਂ ਨਿਕਲ ਜਾਂਦਾ। ਤੇ ਉਹਦੇ ਵਿੱਚ ਦੂਸਰੀ ਗੱਲ ਉਹਨਾਂ ਜਿਹੜੀ ਗਈ ਕਿ ਡਿਪਰਾਈਵ ਯੂਥ ਆਫ ਸਲੀਪ,
ਕਿ ਜਿਹੜਾ ਸਮਾਂ ਅਸੀਂ ਸੌਣ ਦੇ ਲਈ ਵਰਤਣਾ ਸੀ, ਸੌਣ ਤੋਂ ਪਹਿਲਾਂ ਆਪਾਂ ਕਹਿੰਦੇ ਯਾਰ ਚੱਲ 15 ਮਿੰਟ ਸੋਸ਼ਲ ਮੀਡੀਆ ਵੇਖ ਲਈਏ, ਤੇ ਉਹ 15 ਮਿੰਟ ਦਾ ਕਦੋਂ ਘੰਟਾ ਤੇ ਕਦੋਂ 1.5 ਘੰਟਾ ਤੇ ਕਦੋਂ 2 ਘੰਟੇ ਹੋ ਜਾਂਦਾ, ਕਈ ਵਾਰ ਪਤਾ ਨਹੀਂ ਲੱਗਦਾ, ਤੇ ਉਹ 2 ਘੰਟੇ ਮਨੁੱਖੀ ਬ੍ਰੇਨ ਨੇ ਰੈਸਟ ਕਰਨੀ ਸੀ। ਤੇ ਜਦੋਂ ਸੋ ਸਾਨੂੰ ਇਹ ਐਲਗੋਰਿਜ਼ਮਸ ਜੀ ਸੌਰੀ ਹਰਵਿੰਦਰ ਵਿੱਚ ਮੈਂ ਤੁਹਾਨੂੰ ਜੀ ਟੋਕ ਰਿਹਾ, ਪਰ ਆਪਾਂ ਐਲਗੋਰਿਜ਼ਮਸ ਦੇ ਵਿੱਚ ਹੀ ਜੇ ਜਾਈਏ ਨਾ ਵੀ ਟੈਕਨੋਲੋਜੀਕਲੀ ਕਿੱਦਾਂ ਆ। ਜੀ ਹੁਣ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਹ ਨੋਟ ਕਰ ਰਹੇ ਆ ਤੁਹਾਡਾ ਕੱਲਾ ਸੈਕਿੰਡ ਜਿਹੜਾ ਤੁਸੀਂ ਉਹਨਾਂ ਦੀ ਐਪ ਤੇ ਸਪੈਂਡ ਕਰ ਰਹੇ ਆ। ਬਿਲਕੁਲ ਜੀ ਗੱਲ ਹੈ। ਤੁਸੀਂ ਕਿਉਂਕਿ ਉਹਨਾਂ ਨੇ ਤੁਹਾਡੇ ਲਈ ਹੁਣ ਕੇਟਰਡ ਕਰਨਾ। ਜੇ ਆਪਾਂ ਨਾ ਥੋੜਾ ਜਿਹਾ ਇਹਦੇ ਵਿੱਚ ਜਾਈਏ, ਪਹਿਲਾਂ ਜਦੋਂ ਆਈ ਥਿੰਕ ਮਾਈ ਸਪੇਸ ਹੁੰਦੀ ਸੀ, ਫਰੈਂਡਸਟਰ ਸੀ, ਫਿਰ ਜੀ ਔਰਕੁਟ ਸੀ 2011 ਜੀ। 'ਚ ਜਦੋਂ ਫੇਸਬੁੱਕ ਆਇਆ, ਉਹਨੇ ਤਕਰੀਬਨ ਸਾਰੀਆਂ ਹੀ ਜਿਹੜੀਆਂ ਆ ਇਸ ਨੂੰ ਉਹ ਕਰ ਦਿੱਤਾ, ਡਾਊਨ ਕਰ ਦਿੱਤਾ। ਬਾਕੀ ਜਿੰਨੇ ਵੀ ਸੋਸ਼ਲ ਮੀਡੀਆ ਆ ਉਹ ਸਾਰੇ ਆਫਟਰ ਥਾਟ ਬਣ ਕੇ ਰਹਿ ਗਏ। ਗੂਗਲ ਨੇ ਗੂਗਲ ਪਲੱਸ ਬਣਾ ਕੇ ਬੜੀ ਕੋਸ਼ਿਸ਼ ਕੀਤੀ ਵੀ ਮੈਂ ਫੇਸਬੁੱਕ ਨੂੰ ਮਾਰ ਪਾਵਾਂ, ਪਰ ਉਹਨਾਂ ਦੀ ਗੱਲ ਜਿਹੜੀ ਉਹ ਕਿਸੇ ਪਾਸੇ ਵੀ ਨਹੀਂ ਬਣੀ। ਜੇ ਅੱਜ ਵੀ ਦੇਖਿਆ ਜਾਵੇ, ਫੇਸਬੁੱਕ ਮਾਈ ਸਪੇਸ ਪਹਿਲੋਂ ਸਭ ਤੋਂ ਵੱਡਾ ਸੋਸ਼ਲ ਮੀਡੀਆ ਦੇਖਿਆ ਗਿਆ। ਗੂਗਲ ਵਾਲਿਆਂ ਨੇ ਔਰਕੁਟ ਵੀ ਟਰਾਈ ਕੀਤਾ, ਫਿਰ ਫੇਸਬੁੱਕ ਆਇਆ, ਹੁਣ ਰੈਡਿਟ ਆ, ਟਵਿੱਟਰ ਆ, ਇੰਸਟਾਗ੍ਰਾਮ, ਪਿੰਟਰਸਟ, ਸਨੈਪਚੈਟ, ਟਿਕਟੌਕ। ਇਹਨਾਂ ਸਾਰੇ ਐਪਸ ਦੇ ਵਿੱਚ ਐਲਗੋਰਿਦਮ ਕਿੱਦਾਂ ਕੰਮ ਕਰਦੇ ਆ। ਪਹਿਲਾਂ ਤਾਂ ਇਦਾਂ ਸੀਗਾ ਵੀ ਜਿਹੜੇ ਤੁਹਾਡੇ ਫਰੈਂਡ ਆ ਉਹਨਾਂ ਦਾ ਆਪਾਂ ਦੇਖ ਲੈਣੇ ਸੀ, ਕਿਉਂਕਿ ਫੇਸਬੁੱਕ ਦੇ ਤਕਰੀਬਨ ਸ਼ੁਰੂਆਤੀ ਦੌਰ ਤੋਂ ਅਸੀਂ ਫੇਸਬੁੱਕ ਦੇ ਯੂਜ਼ਰ ਆ। ਆਪਾਂ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ, ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪ੍ਰੈਜ਼ੈਂਸ ਰਹੀ ਆ, ਆਪਾਂ ਦੇਖ ਰਹੇ ਆ। ਉਹਦੇ ਵਿੱਚ ਉਸ ਨੂੰ ਇਵੋਲਵ ਹੁੰਦੇ ਅਸੀਂ ਵੀ ਦੇਖਿਆ, ਉਹ ਟੈਕਨੋਲੋਜੀਲੀ ਕਿੱਦਾਂ ਉਹਨਾਂ ਨੇ ਚੇਂਜ ਕੀਤਾ ਆ। ਪਹਿਲਾਂ ਜਿਹੜੇ ਤੁਹਾਡੇ ਫਰੈਂਡ ਸੀ ਸਿਰਫ ਉਹਨਾਂ ਦਾ ਹੀ ਦਿਖਣਾ, ਕ੍ਰੋਨੋਲੋਜੀਕਲ ਤਰੀਕੇ ਦੇ ਨਾਲ ਆਉਣਾ, ਜਿੱਦਾਂ ਜਦੋਂ ਆਈ ਉਹ ਆਇਆ। ਹੁਣ ਜੀ ਕੀ ਹੋ ਗਿਆ ਆ ਹਰਵਿੰਦਰ ਵੀ, ਹੁਣ ਇਹੀ ਚੈੱਕ ਕਰਦੇ ਆ, ਟੈਕਨੋਲੋਜੀ ਇੰਨੀ ਕੁ ਸਟੀਕ ਹੋ ਗਈ ਆ, ਤੁਸੀਂ ਕਿਹੜੀ ਵੀਡੀਓ ਜਾਂ ਕਿਹੜੇ ਕੰਟੈਂਟ ਦੇ ਉੱਤੇ ਜ਼ਿਆਦਾ ਸਮਾਂ ਕੀਤਾ, ਕੀ ਤੁਸੀਂ ਉਹਨੂੰ ਕਲਿੱਕ ਕਰਕੇ ਮੇਨ ਪੇਜ ਦੇ ਉੱਤੇ ਗਏ, ਫਿਰ ਉਹ ਤੁਹਾਡੇ ਉਸ ਸਵਾਦ ਦੇ ਅਨੁਸਾਰ, ਉਸ ਲਹਿਜੇ ਦੇ ਨਾਲ ਉਸ ਨੂੰ ਉਹ ਚੇਂਜ ਕਰ ਦਿੰਦਾ ਆ। ਜੀ ਉਸ ਤੋਂ ਵੀ ਵੱਧ ਮਾਹਰ ਇਹ ਇਸ ਗੱਲ 'ਚ ਹੋ ਗਏ ਆ, ਜੇ ਤੁਹਾਡਾ ਦੂਜੇ ਦਿਨ ਟੇਸਟ ਵੀ ਬਦਲ ਜਾਂਦਾ, ਉਹਨਾਂ ਨੇ ਨਾਲ ਦੇ ਨਾਲ ਐਲਗੋਰਿਦਮ ਦੇ ਵਿੱਚ ਉਹ ਇੰਨੀ ਕੁ ਤੇਜ਼ੀ ਦੇ ਨਾਲ ਤੁਹਾਡੇ ਲਈ ਕੇਟਰਡ ਐਲਗੋਰਿਦਮ ਤਿਆਰ ਹੋ ਜਾਂਦੀ ਆ ਵੀ ਤੁਹਾਨੂੰ ਨਵੇਂ ਤਰੀਕੇ ਦਾ ਕੰਟੈਂਟ ਦਿਖਣਾ ਸ਼ੁਰੂ ਹੋ ਜਾਂਦਾ ਆ। ਫਿਰ ਸੋ ਇਹ ਇਸ ਤਰੀਕੇ ਦੇ ਨਾਲ ਐਲਗੋਰਿਦਮ ਕੰਮ ਕਰ ਰਿਹਾ। ਹਰਵਿੰਦਰ, ਜੇ ਤੁਹਾਡੇ ਕੋਲ ਵੀ ਕੋਈ ਇਸ ਦੇ ਵਿੱਚ ਕੁਝ ਹੋਰ ਐਡ ਕਰਨਾ ਹੈ, ਕੋਈ ਹੋਰ ਉਦਾਹਰਣ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ ਬਿਲਕੁਲ। ਵੈਸੇ ਤੁਸੀਂ ਇਹ ਗੱਲ ਮੈਂ ਚਾਹੁੰਦਾ ਸੀ ਆਪਾਂ ਇਹਦੇ ਤੇ ਕਰੀਏ, ਥੈਂਕ ਯੂ ਉਹਨੂੰ ਛੋਹਣ ਦੇ ਵਾਸਤੇ। ਇਹ ਠੀਕ ਆ ਗੱਲ, ਕਿਉਂਕਿ ਅਗੇਨ ਸੋਸ਼ਲ ਮੀਡੀਆ ਕੰਪਨੀ ਜਿੱਦਾਂ ਕਹਿੰਦੇ ਨਾ ਕਿ ਦੇ ਆਰ ਇਨ ਬਿਜ਼ਨਸ ਆਫ ਮੇਕਿੰਗ ਮਨੀ, ਤੇ ਉਹਨਾਂ ਦੀ ਮਨੀ ਉਦੋਂ ਹੀ ਜ਼ਿਆਦਾ, ਪੈਸੇ ਪ੍ਰੋਫਿਟ ਉਹਨਾਂ ਦਾ ਉਦੋਂ ਹੀ ਵੱਧ ਹੋਣਾ ਜੇ ਤੁਸੀਂ ਆਪਣਾ ਸਮਾਂ ਉਹਦੇ ਤੇ ਜ਼ਿਆਦਾ ਸਪੈਂਡ ਕਰੋਗੇ, ਹੈ ਨਾ। ਸੋ ਤੁਸੀਂ ਸਮਾਂ ਉਹਦੇ ਤੇ ਤਾਂ ਹੀ ਸਪੈਂਡ ਕਰੋਗੇ ਜੇ ਤੁਹਾਡੇ ਕੰਮ ਦੀਆਂ ਚੀਜ਼ਾਂ ਉਹਦੇ ਤੇ ਆਉਣਗੀਆਂ, ਜੇ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਆਊਗਾ, ਤੇ ਉਹਦੇ ਲਈ ਉਹ ਫਿਰ ਉਹਨਾਂ ਦੀ ਜੀ ਭੰਨਵੀਂ ਕੋਸ਼ਿਸ਼ ਰਹਿੰਦੀ ਆ, ਹੈ ਨਾ। ਹੁਣ ਇਹਦੇ 'ਚ ਇੱਕ ਆਸਪੈਕਟ ਤੁਸੀਂ ਆਲਮੋਸਟ ਸਾਰੇ ਹੀ ਕਵਰ ਕਰ ਦਿੱਤਾ, ਪਰ ਇੱਕ ਆਸਪੈਕਟ ਇਹਦੇ 'ਚ ਮੈਂ ਹੋਰ ਕਹਾਂਗਾ ਕਿ ਦੇਖੋ, ਆਪਾਂ ਐਪਸ ਆ ਜਿਹੜੀਆਂ ਸੋਸ਼ਲ ਮੀਡੀਆ ਐਪਸ ਆ, ਜਦੋਂ ਆਪਾਂ ਉਹਨਾਂ ਨੂੰ ਡਾਊਨਲੋਡ ਕਰਦੇ ਹਾਂ, ਪਹਿਲਾਂ ਤੁਹਾਡੇ ਕੋਲ ਐਕਨੋਲੇਜਮੈਂਟ ਮੰਗਦੇ ਆ। ਅਮਰੀਕਾ ਦੇ ਵਿੱਚ, ਇੰਡੀਆ ਵਿੱਚ ਤਾਂ ਐਕਨੋਲੇਜ ਵੀ ਸ਼ਾਇਦ ਨਹੀਂ ਮੰਗਦੇ, ਪਰ ਉਹ ਪਹਿਲਾਂ ਤੁਹਾਡੇ ਕੋਲ ਐਕਨੋਲੇਜਮੈਂਟ ਮੰਗਦੇ ਆ ਕਿ ਤੁਹਾਡੀ ਅਸੀਂ ਫੋਟੋਆਂ ਨੂੰ ਐਕਸੈਸ ਕਰ ਸਕਦੇ ਹਾਂ ਜਾਂ ਤੁਹਾਡੀ ਵੌਇਸ ਨੂੰ ਅਸੀਂ ਐਕਸੈਸ ਕਰ ਸਕਦੇ ਹਾਂ। ਤੁਸੀਂ ਰਾਜਕਰਨ ਇਹ ਚੀਜ਼ ਨੋਟ ਕੀਤੀ ਹੋਣੀ ਆ ਕਿ ਜਦੋਂ ਅਸੀਂ ਕਈ ਵਾਰ ਕੋਈ ਆਪਾਂ ਘਰ ਵਿੱਚ ਗੱਲ ਕਰਨੇ ਹੁੰਦੇ ਵੀ ਯਾਰ ਫਲਾਣੀ ਚੀਜ਼ ਆ, ਹੈ ਨਾ, ਆਪਾਂ ਨਾ ਬਰਥਡੇ ਆ ਗਿਆ, ਪਾਰਟੀ ਕਰੀਏ, ਤੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਉਹ ਐਪ ਦੇਖਦੇ ਹੋ ਤੇ ਤੁਹਾਡੀ ਉਹਨੂੰ ਕੇਟਰ ਕਰਦੇ ਆ ਜਿਹੜੀ, ਹੈ ਨਾ, ਪਾਰਟੀ ਦੇ ਨਾਲ ਰਿਲੇਟਡ ਚੀਜ਼ਾਂ ਜਾਂ ਬਰਥਡੇ ਦੇ ਨਾਲ ਰਿਲੇਟਡ ਚੀਜ਼ਾਂ ਦੀ ਐਡਾਂ ਤੁਹਾਡੇ ਸਾਹਮਣੇ ਆਉਣ ਲੱਗ ਪੈਂਦੀਆਂ, ਹੈ ਨਾ। ਸੋ ਇਹਦੇ ਵਿੱਚ ਤਾਂ ਉਦਾਹਰਨ ਮੈਂ ਦਿੰਦਾ, ਮੈਂ ਗੱਡੀ ਦੇ ਇੱਕ ਵਾਰੀ ਟਾਇਰ ਪਵਾਉਣੇ ਸੀ, ਮੈਂ ਤੇ ਮੇਰਾ ਫਰੈਂਡ ਅਸੀਂ ਗੱਲਾਂ ਕਰ ਰਹੇ ਸੀਗੇ, ਤੇ ਅਗਲੇ ਕੁ ਦਿਨ ਮੈਨੂੰ ਗੱਡੀਆਂ ਦੇ ਟਾਇਰਾਂ ਦੀਆਂ ਐਡਾਂ ਆਉਣੀਆਂ ਸ਼ੁਰੂ ਹੋ ਗਈਆਂ। ਸੋ ਪਤਾ ਤਾਂ ਚਲੋ ਸੀਗਾ ਹੀ ਬੰਦੇ ਨੂੰ, ਉਹ ਇਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ। ਯਾਦ ਹੋਣਾ ਰਵਿੰਦਰ, ਆਪਣੇ ਸਰੋਤਿਆਂ ਨੂੰ ਵੀ ਯਾਦ ਦਵਾ ਦਈਏ, ਫੇਸਬੁੱਕ ਦਾ ਜਿਹੜਾ ਮਾਰਕ ਜ਼ਕਰਬਰਗ ਆ, ਉਹਦਾ ਇੱਕ ਵਾਰੀ ਉਹਨੇ ਕੋਈ ਵੀਡੀਓ ਪਾਈ ਸੀ, ਉਹਦਾ ਪਿੱਛੇ ਲੈਪਟਾਪ ਦਿਖਦਾ ਸੀ, ਉਹਨੇ ਮਾਈਕ ਦੇ ਉੱਤੇ ਟੇਪ ਲਾਈ ਸੀ ਤੇ ਕੈਮਰੇ ਦੇ ਉੱਤੇ ਟੇਪ ਲਾਈ ਸੀ। ਉਹ ਇਸ ਲਈ ਵੀ ਕਿਉਂਕਿ ਉਹਨੂੰ ਪਤਾ ਆ ਵੀ ਅਸੀਂ ਤਾਂ ਭਾਈ ਸੁਣਦੇ ਰਹਿੰਦੇ ਆ। ਇਹ ਬੜੀ ਕਾਮਨ ਪ੍ਰੈਕਟਿਸ ਆ। ਅਸੀਂ ਜਦੋਂ ਰੀਟੇਲ ਜਿਹੜੇ ਰੀਟੇਲਰ ਆ ਨਾ, ਉਹਨਾਂ ਦੇ ਲੈਪਟਾਪਸ ਤੇ ਸ਼ਾਇਦ ਇਦਾਂ ਨਹੀਂ, ਪਰ ਜਿਹੜੇ ਕਾਰਪੋਰੇਟ ਕੰਪਨੀਜ਼ ਦੇ ਲੈਪਟਾਪ ਆ ਉਹਨਾਂ ਦੇ ਹੁਣ ਇਹ ਚੀਜ਼ ਸਾਹਮਣੇ ਆਉਣ ਲੱਗ ਪਿਆ ਕਿ ਫਿਜ਼ੀਕਲ ਬਟਨ ਹੁੰਦਾ ਉਹਦੇ ਉੱਤੇ ਸਾਹਮਣੇ, ਕਿ ਜਿਹਦੇ ਉੱਤੇ ਤੁਸੀਂ ਕੈਮਰਾ ਆਮ ਤੌਰ ਤੇ ਆਫ ਰੱਖਦੇ ਹੋ। ਅਸੀਂ ਵੀ ਜਦੋਂ ਅਸੀਂ ਕਾਰਪੋਰੇਟ ਵਰਲਡ ਦੇ ਵਿੱਚ ਕੰਮ ਕਰਦੇ ਹਾਂ ਤੇ ਸਾਡਾ ਵੀ ਜਿਹੜਾ ਕੈਮਰਾ ਹੁੰਦਾ ਉੱਤੇ ਬੰਦ ਕੀਤਾ ਹੁੰਦਾ ਸੀ, ਹੈ ਨਾ। ਸੋ ਇਹ ਚੀਜ਼ਾਂ ਦਾ ਕਿਉਂਕਿ ਉਹ ਡਿਵੈਲਪ ਕਰਦੇ ਉਹਨਾਂ ਨੂੰ ਪਤਾ ਹੁੰਦਾ, ਹੈ ਨਾ। ਸੋ ਇਹ ਇਸ ਤਰ੍ਹਾਂ ਜਿਹੜੇ ਐਲਗੋਰਿਦਮਸ ਉਹਨਾਂ ਤੁਹਾਨੂੰ ਚੀਜ਼ਾਂ ਵੇਚਣੀਆਂ,
ਜਦੋਂ ਤੁਸੀਂ ਵੱਧ ਸਮਾਂ ਲਾਓਗੇ ਤੇ ਜਿਹੜੇ ਅਸੀਂ ਰੈਲੇਵੈਂਟ ਚੀਜ਼ਾਂ ਲਾਓ, ਕਿਉਂਕਿ ਜਦੋਂ ਮੰਨ ਲਓ ਕੋਈ ਸੋਸ਼ਲ ਮੀਡੀਆ ਤੇ ਕੋਈ ਐਡ ਆਉਂਦੀ ਹੈ ਨਾ, ਜਦੋਂ ਤੁਸੀਂ ਉਹਨੂੰ ਕਲਿੱਕ ਕਰਦੇ ਹੋ, ਅਗਲਾ ਫਲਾਣੀ ਵੈਬਸਾਈਟ ਦੇ ਉੱਤੇ ਚਲਾ ਗਿਆ ਹੈ ਨਾ, ਉਹਦਾ ਕੁਛ ਹਿੱਸਾ ਜਿਹੜਾ ਉਹ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜਾਂਦਾ ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਪੈਸੇ ਜਿਹੜੇ ਉਹ ਬਣਦੇ ਆ ਜੀ। ਜੀ ਸੋ ਹਰਵਿੰਦਰ, ਆਪਾਂ ਜੇ ਹੁਣ ਗੱਲ ਕਰੀਏ ਵੀ ਟੈਕਨੋਲੋਜੀ ਨੇ ਇਹ ਜਿਹੜਾ ਸੋਸ਼ਲ ਮੀਡੀਆ ਐਲਗੋਰਿਦਮਸ ਆ, ਇਹਨਾਂ ਨੇ ਮੈਂਟਲ ਸਟੇਟ ਜਾਂ ਮੈਂਟਲ ਹੈਲਥ ਨੂੰ ਜਾਂ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਿਆ ਕਿੱਦਾਂ ਆ, ਜਾਂ ਉਹਦੇ ਵਿੱਚ ਨਿਘਾਰ ਕਿਉਂ ਆਇਆ ਆ? ਜਿੱਦਾਂ ਤੁਸੀਂ ਵੀ ਇਸ ਗੱਲ ਨੂੰ ਜਿਹੜਾ ਉਹ ਪਹਿਲਾਂ ਆਲਰੇਡੀ ਸ਼ੋ ਚੁੱਕੇ ਆ ਵੀ ਆਪਾਂ ਦੂਜਿਆਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਜਾਂਦੇ ਆ, ਉਹਦੇ ਕਰਕੇ ਆਪਣਾ ਜਿਹੜਾ ਆਊਟਸਾਈਡ ਵਰਲਡ ਦੇ ਨਾਲ ਇਦਾਂ ਲੱਗਦਾ ਵੀ ਆਪਾਂ ਕੰਟੈਕਟ ਖੋ ਚੁੱਕੇ ਆ, ਆਈਸੋਲੇਟ ਹੋ ਗਏ ਆ। ਫਿਰ ਡਿਪਰੈਸ਼ਨ ਦੀ ਜਿਹੜੀ ਆ, ਐਂਜ਼ਾਈਟੀ ਦੀਆਂ ਪ੍ਰੋਬਲਮਸ ਆ ਉਹ ਵੱਧਦੀਆਂ, ਈਟਿੰਗ ਡਿਸਆਰਡਰਸ ਲੋਕਾਂ ਦੇ ਵਿੱਚ ਵੱਧਦੇ ਆ, ਬਾਡੀ ਆਪਣੀ ਇਮੇਜ ਨੂੰ ਲੈ ਕੇ ਉਹ ਬਹੁਤ ਜਿਹੜੀ ਉਹ ਪ੍ਰੋਬਲਮ ਆਉਂਦੀ ਆ, ਉਹ ਲੋਕਾਂ ਨੂੰ ਲੱਗਦਾ ਆ। ਜਾਂ ਤਾਂ ਫਿਰ ਕਿਸੇ ਨੂੰ ਇਦਾਂ ਲੱਗਦਾ ਵੀ ਮੇਰੀ ਬਾਡੀ ਨਹੀਂ ਠੀਕ, ਉਹ ਦੂਜੇ ਦੀ ਬਸ ਉਹੀ ਚੰਗੀ ਆ, ਉਹੀ ਮਾੜੀ ਆ, ਜਾਂ ਜਿੱਦਾਂ ਵੀ ਆ। ਸਾਈਬਰ ਬੁਲਿੰਗ, ਇਹ ਸਾਰੀਆਂ ਚੀਜ਼ਾਂ ਨੂੰ ਜਿੱਦਾਂ ਆਲਰੇਡੀ ਤੁਸੀਂ ਟੱਚ ਕੀਤਾ ਹੈ। ਸੋ ਇਹਦੇ ਜਿਹੜੇ ਇਫੈਕਟਸ ਆ, ਇਹ ਕਾਫੀ ਜ਼ਿਆਦਾ ਜਿਹੜੇ ਨੈਗੇਟਿਵ ਇੰਪੈਕਟਸ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜੇ ਸਰਜਨ ਜਨਰਲ ਆ ਉਹਨਾਂ ਨੇ ਇਸੇ ਪਾਸੇ ਵੱਲ ਨੂੰ ਹੀ ਜਿਹੜੀ ਉਹ ਪ੍ਰੋਬਲਮ ਦਿੱਤੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਇਸ ਟੈਕਨੋਲੋਜੀ ਦੀ ਵਰਤੋਂ ਇੰਨੀ ਵਧਣ ਕਰਕੇ, ਸੋਸ਼ਲ ਮੀਡੀਆ ਦੇ ਵਧਣ ਕਰਕੇ ਲੋਕਾਂ ਦੇ ਕਮਿਊਨੀਕੇਸ਼ਨ ਸਕਿੱਲ ਗਵਾਚ ਰਹੇ ਆ, ਉਹਨਾਂ ਦੀ ਪ੍ਰਾਈਵੇਸੀ ਗਵਾਚ ਰਹੀ ਆ, ਲੈਕ ਆਫ ਸਲੀਪ ਦੀ ਗੱਲ ਕੀਤੀ ਆ, ਓਬੇਸਿਟੀ, ADHD, ਲਰਨਿੰਗ ਬੈਰੀਅਰਸ, ਨਿਆਣਿਆਂ ਦੇ ਜਿਹੜੇ ਚਾਈਲਡ ਡਿਵੈਲਪਮੈਂਟ, ਇਹਦੇ ਤੇ ਰਿਸਰਚ ਪਈ ਹੋਈ ਆ। ਇਹ ਐਵੀਡੈਂਸ ਜਿਹੜਾ ਆ ਉਹ ਪੇਸ਼ ਕਰਦਾ ਵੀ ਜਿਹੜੀ ਟੈਕਨੋਲੋਜੀ ਆ ਉਹ ਚਾਈਲਡ ਡਿਵੈਲਪਮੈਂਟ ਨੂੰ ਹਿੰਡਰ ਕਰਦੀ ਆ, ਉਸ ਨੂੰ ਉਹ ਰੋਕ ਰਹੀ ਆ। ਸੋ ਇਸੇ ਲਈ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਸ ਉੱਤੇ ਗੱਲਬਾਤ ਕਰਾਂਗੇ ਜੀ। ਆਪਾਂ ਨਾ ਮੈਂ ਫਿਰ ਅਗੇਨ ਕੋਟ ਕਰਦਾ ਹੈ ਨਾ, ਆਪਣੇ ਕੋਲੋਂ ਗੱਲ ਨਹੀਂ, ਮੈਂ ਸਰਜਨ ਜਨਰਲ ਦੀ ਹੀ ਗੱਲ ਜਿਹੜੀ ਕੋਟ ਕਰੂੰਗਾ, ਠੀਕ ਆ। ਤੇ ਉਹਦਾ ਕੁਝ ਡੇਟਾ ਉਹਨੂੰ ਬੈਕਅਪ ਕਰਨ ਦੇ ਲਈ ਗੱਲ ਕਰਕੇ ਫਿਰ ਆਪਾਂ ਅੱਗੇ ਆਪਣੀ ਗੱਲ ਤੋਰਦੇ ਹਾਂ। ਸੋ ਉਹਨਾਂ ਨੇ ਕੁਝ ਸਟੈਟਸ ਦਿੱਤੇ ਹੈ ਨਾ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਉਹ ਤੋਂ ਪਹਿਲਾਂ ਕੋਟ ਕਰਦੇ ਕਿ ਵੀ ਆਰ ਇਨ ਮਿਡਲ ਆਫ ਨੈਸ਼ਨਲ ਯੂਥ ਮੈਂਟਲ ਹੈਲਥ ਕ੍ਰਾਈਸਿਸ and I'm concerned that social media is an important driver of that crisis, one that we must urgently address. ਮੂਰਤੀ ਆਪਣੇ ਸਟੇਟਮੈਂਟ ਦੇ ਵਿੱਚ ਕਿਹਾ। ਹੁਣ ਆਪਾਂ ਉਹਨਾਂ ਦੀ ਰਿਪੋਰਟ ਵਿੱਚ ਕੁਝ ਸਟੈਟਿਸਟਿਕਸ ਦੇਖਦੇ ਹਾਂ। ਉਹ ਕਹਿੰਦੇ ਕਿ ਜਿਹੜੇ 95% ਦੀ ਟੀਨਸ, ਟੀਨ ਹੁੰਦੇ ਆਮ ਤੌਰ ਦੇ ਉੱਤੇ, ਮੋਟੇ ਤੌਰ ਦੇ ਉੱਤੇ 12 ਤੋਂ 17 ਕਹਿ ਲਓ, 13 ਤੋਂ 18 ਕਹਿ ਲਓ, ਇਹ ਜਿਹੜੀ ਉਮਰ ਹੁੰਦੀ ਆ, ਹੈ ਨਾ। 95% ਦੀ ਟੀਨਸ ਤੇ 40% ਦੀ 8 ਤੋਂ ਲੈ ਕੇ 12 ਸਾਲ ਤੱਕ ਦੇ ਲੋਕ, ਜਿਹੜੇ ਬੱਚੇ 40 ਆਲਮੋਸਟ, ਹਾਂ, ਜਿਹੜੇ ਬੱਚੇ ਆ ਉਹਨਾਂ 8 ਤੋਂ 12 ਤਾਂ ਬੱਚੇ ਕਹਿ ਸਕਦੇ ਨਾ। 8 ਤੋਂ 12 ਸਾਲ ਦੇ ਜਿਹੜੇ 40% ਦੀ ਬੱਚੇ ਆ ਉਹ ਸੋਸ਼ਲ ਮੀਡੀਆ ਵਰਤਦੇ ਆ। ਤੇ ਇਹ ਕਹਿੰਦੇ there is no evidence that platforms are sufficiently safe। ਵੱਡੀ ਪ੍ਰੋਬਲਮ ਜਿਹੜੀ ਇਹ ਸਮੱਸਿਆ ਇਹ ਹੈ ਨਾ। ਤੇ ਆਮ ਤੌਰ ਦੇ ਉੱਤੇ ਇਫੈਕਟ ਉਹਨਾਂ ਦੱਸਿਆ ਕਿ ਜੇ ਤੁਸੀਂ ਜ਼ਿਆਦਾ ਸਮਾਂ ਸੋਸ਼ਲ ਉੱਤੇ ਸਪੈਂਡ ਕਰਦੇ ਹੋ, ਸੋਸ਼ਲ ਮੀਡੀਆ ਦੇ ਉੱਤੇ, ਤੇ ਇਹ ਜੇ ਤੁਸੀਂ ਇੱਕ ਉਹਨਾਂ ਸਟੈਟ ਦਿੱਤਾ ਕਿ ਜੇ 3 ਘੰਟੇ ਤੁਸੀਂ ਸੋਸ਼ਲ ਮੀਡੀਆ ਉੱਤੇ ਸਪੈਂਡ ਕਰਦੇ ਹੋ, ਹੈ ਨਾ, ਇਹ ਰਿਸਕ ਆ ਆਫ ਪੂਅਰ ਮੈਂਟਲ ਹੈਲਥ। ਉਹਨੇ ਸਟੈਟ ਹੀ ਦੇ ਦਿੱਤਾ, ਹੈ ਨਾ, ਇਨਕਲੂਡਿੰਗ ਡਿਪਰੈਸ਼ਨ ਐਂਡ ਐਂਗਜ਼ਾਇਟੀ ਸਿੰਪਟਮਸ। ਡਿਪਰੈਸ਼ਨ ਤੇ ਐਂਗਜ਼ਾਇਟੀ ਤੇ ਅੱਜ ਕੱਲ੍ਹ ਅਸੀਂ ਵਾਧਾ ਦੇਖਿਆ। ਇਹ ਨਾ ਸੋਚੋ ਵੀ ਜਿਹੜੀ ਹੁਣ ਸਿਰਫ ਇੰਨੀ ਉਮਰ ਵਰਗ ਤੱਕ ਆ, ਇਹ ਸਾਰਿਆਂ ਦੇ ਲਈ ਆ ਭਾਈ। ਹਾਂਜੀ, ਇਹ ਤਾਂ ਕਿਉਂਕਿ ਮੈਂ ਸਟੈਟਸ ਉੱਥੋਂ ਹੀ ਦੱਸ ਰਿਹਾ ਨਾ। ਤੇ ਉਹਦੇ ਵਿੱਚ ਜਿਹੜੀ ਉਹਨਾਂ ਅਖੀਰਲੇ ਚ ਸਟੈਟ ਦੱਸਿਆ ਹੋਇਆ, ਕਹਿੰਦਾ ਵੀ ਔਨ ਐਵਰੇਜ ਜਿਹੜੇ ਟੀਨਸ ਆ ਉਹ 3.5 ਘੰਟੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵਰਤਦੇ ਹਰ ਰੋਜ਼। ਸੋ ਕਹਿੰਦਾ ਮਤਲਬ ਕਿ ਜਿਹੜਾ 3 ਘੰਟੇ ਦੀ ਉਹਨਾਂ ਲਿਮਿਟ ਦੱਸੀ ਵੀ ਜੇ 3 ਘੰਟੇ ਤੁਸੀਂ ਸੋਸ਼ਲ ਮੀਡੀਆ ਵਰਤਦੇ ਹੋ ਤੇ ਇਹ ਤੁਹਾਡਾ ਜਿਹੜਾ ਰਿਸਕ ਆ ਪੂਅਰ ਮੈਂਟਲ ਹੈਲਥ ਨੂੰ ਡਬਲ ਕਰ ਦਿੰਦੀ ਆ। ਤੇ ਔਨ ਐਵਰੇਜ 3.5 ਘੰਟੇ ਯੂਥ ਵਰਤਦਾ। ਸੋ ਉਹ ਤੋਂ ਉਹਨਾਂ ਜਿਹੜੀ ਕੰਡਕਟ ਕੀਤੀ ਸਟੱਡੀ, ਉਹਦੇ ਅਨੁਸਾਰ ਇਹ ਆ ਕਿ ਸੋਸ਼ਲ ਮੀਡੀਆ ਇੱਕ ਮੇਜਰ ਕੰਟਰੀਬਿਊਟਰ ਆ। ਸੋ ਇਹ ਆ ਕੁਝ ਫੈਕਟ ਐਂਡ ਨੰਬਰਸ। ਬਿਲਕੁਲ। ਸੋ ਇਹਦੇ ਵਿੱਚ ਹੀ ਆਪਾਂ ਹਰਵਿੰਦਰ ਗੱਲ ਕਰਦੇ ਜਾਈਏ। ਮੈਂ ਧਿਆਨ ਦਿਵਾਉਣਾ ਚਾਹੁੰਦਾ ਆਪਣੇ ਜਿਹੜੇ ਸਰੋਤੇ ਦਰਸ਼ਕਾਂ ਦਾ, ਜਿਹੜੀ ਇੰਸਟਾਗ੍ਰਾਮ ਦੀ ਇੱਕ ਪੁਰਾਣੀ ਆਈ ਰਿਪੋਰਟ ਸੀ, ਉਹਨਾਂ ਦੀ ਇੰਟਰਨਲ ਰਿਪੋਰਟ ਸੀ। ਹਾਂਜੀ ਜੀ। ਇਹਦੇ ਵਿੱਚ ਜਿਹੜੀ ਉਹ ਖੁਦ ਮੰਨਦੀ ਸੀ ਵੀ ਜਿਹੜਾ ਇੰਸਟਾਗ੍ਰਾਮ ਆ ਖਾਸ ਕਰਕੇ ਟੀਨੇਜ ਕੁੜੀਆਂ ਦੇ ਲਈ ਸਭ ਤੋਂ ਖਤਰਨਾਕ ਆ। ਉਹਨਾਂ ਨੂੰ ਸੁਸਾਈਡ, ਡਿਪਰੈਸ਼ਨ ਵੱਲ ਨੂੰ ਜਿਹੜਾ ਆ ਉਹ ਧੱਕ ਰਹੀ ਆ।
ਉਸੇ ਰਿਪੋਰਟ ਦੇ ਵਿੱਚ ਇਹਨਾਂ ਨੇ ਆਪ ਮੰਨਿਆ ਵੀ ਜਿਹੜਾ ਉਹ 13 ਸਾਲ ਦਾ ਕਹਿੰਦੇ ਆ ਨਾ ਵੀ ਅਸੀਂ ਚੈੱਕ ਰੱਖਿਆ ਵੀ 13 ਸਾਲ ਤੋਂ ਛੋਟੀ ਉਮਰ ਦਾ ਬਣਾ ਨਹੀਂ ਸਕਦਾ, ਉਸ ਦੇ ਬਾਵਜੂਦ ਵੀ ਉਹ ਚੈੱਕ ਰੱਖਣ ਦੇ ਬਾਵਜੂਦ ਵੀ ਨਿਆਣੇ ਤਾਂ ਸਮਾਰਟ ਨੇ, ਅੱਜ ਕੱਲ ਉਹ ਚੀਜ਼ ਨੂੰ ਝੱਟ ਦੇਣੀ ਬਾਈਪਾਸ ਕਰ ਬਾਈਪਾਸ ਕਰ ਦਿੰਦੇ। ਦਿੰਦੇ ਜੀ। ਉਹ ਉਹਨਾਂ ਨੇ ਉਹਦੇ ਵਿੱਚ ਦੱਸਿਆ ਵੀ ਪਤਾ ਨਹੀਂ ਕਿੰਨੇ % ਜਿਹੜੇ ਉਹਨਾਂ ਦੇ ਯੂਜ਼ਰ ਆ ਉਹ ਬਿਲੋ 13 ਏਜ ਦੇ ਉਹਨਾਂ ਦੇ ਸੋਸ਼ਲ ਮੀਡੀਆ ਨੂੰ ਐਕਸੈਸ ਕਰ ਰਹੇ ਆ। ਸੋ ਜਿਹੜੀ ਮੈਂ ਗੱਲ ਪਹਿਲਾਂ ਆਖੀ ਸੀ ਨਾ ਵੀ ਚਾਹੇ ਇਹ ਕਹਿਣ ਜੋ ਮਰਜ਼ੀ ਜਾਂ ਆਪਾਂ ਮੰਨੀਏ ਵੀ ਹਾਂ ਭਾਈ ਇਦਾਂ ਆ, ਪਰ ਇਵੈਂਚੁਅਲੀ ਇਹਨਾਂ ਨੂੰ ਮੇਕਿੰਗ ਪ੍ਰੋਫਿਟ ਦੇ ਬਿਜ਼ਨਸ ਦੇ ਵਿੱਚ ਵੱਧ ਤੋਂ ਵੱਧ ਲੋਕ ਇੱਥੇ ਆਉਣ, ਕੁਤਾਹੀਆਂ ਹੁੰਦੇ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਕੁਛ ਨਹੀਂ ਹੁੰਦਾ। ਇੱਕ ਕੁੜੀ ਜਿਹਨੇ ਵਿਸਲ ਬਲੋ ਕੀਤੀ ਸੀ ਇਸ ਮਾਮਲੇ 'ਚ, ਜੀ ਆਈ ਡੋਂਟ ਨੋ ਹੁਣ ਉਹਦਾ ਵਿਚਾਰੀ ਦਾ ਹੈਦਰ ਕੀ ਬਣਿਆ ਹੋਣਾ ਆ, ਰਾਈਟ? ਹੈਦਰ ਸੀ ਆਈ ਥਿੰਕ ਉਹਦਾ ਨਾਮ ਹਾਂ, ਜੀ। ਹੈਦਰ ਸੀ ਉਸਦਾ ਨਾਮ। ਜੀ ਜੀ ਹਰਵਿੰਦਰ। ਸੋ ਇਹ ਗੱਲ ਠੀਕ ਹੈ ਰਾਜਕਰਨ, ਮੈਂ ਅਗੇਨ ਹੈ ਤਾਂ ਬਾय ਦ ਐਂਡ ਆਫ ਟੁਡੇ ਬਿਜ਼ਨਸ ਹੀ ਹੈ ਨਾ। ਸੋ ਉਹਦੇ ਵਿੱਚ ਇਹ ਆ ਕਿ ਜਦੋਂ ਇਸ ਚੀਜ਼ ਦਾ ਕਾਫੀ ਰੌਲਾ ਪੈਂਡੈਮਿਕ 'ਚ ਪਿਆ ਸੀ, ਕਿਉਂਕਿ ਪੈਂਡੈਮਿਕ 'ਚ ਲੋਕਾਂ ਦੀ ਸੋਸ਼ਲ ਮੀਡੀਆ ਯੂਜ਼ੇਜ ਵੱਧ ਗਈ ਸੀ। ਬਹੁਤ ਜ਼ਿਆਦਾ ਸੋ ਉਹਦੇ ਕਰਕੇ ਕਈ ਜਣੇ ਮੰਨਦੇ ਕਿ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ ਨੇ ਆਪਣਾ ਨਾਂ ਮੈਟਾ ਕਰਨ ਦਾ ਇੱਕ ਓਵਰਹਾਲ ਕਰਨ ਦਾ ਤਰੀਕਾ ਹੈ ਕਿ ਨਾ ਫੇਸਬੁੱਕ, ਕਿਉਂਕਿ ਇਸ ਮਾਮਲੇ 'ਚ ਉਸ ਸਮੇਂ ਦੇ ਉੱਤੇ ਕਾਫੀ ਬਦਨਾਮ ਹੋ ਗਈ ਸੀ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ, ਕਿ ਉਹਨਾਂ ਨੂੰ ਪਤਾ ਵੀ ਸੀ ਵੀ ਇਹ ਮੈਂਟਲ ਹੈਲਥ ਨੂੰ ਇਹ ਹਾਰਮ ਕਰ ਰਿਹਾ, ਪਰ ਫਿਰ ਵੀ ਉਹਨਾਂ ਕੁਝ ਵੀ ਨਹੀਂ ਕੀਤਾ, ਜਿਹਦੇ ਕਰਕੇ ਵਿਸਲ ਬਲੋਅਰ ਨੇ ਫੇਸਬੁੱਕ ਛੱਡ ਕੇ ਗੱਲਬਾਤ ਓਪਨ ਕੀਤੀ ਸੀ। ਪਰ ਅਗੇਨ ਗੱਲ ਇਹ ਹੁੰਦੀ ਹੈ ਨਾ ਕਿ ਜਦੋਂ ਅਸੀਂ ਜਿਹੜੀ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ ਉਹਦੇ ਵਿੱਚ ਜਿਹੜੀ ਕੰਪਨੀਜ਼ ਆ ਇਹਨਾਂ ਕੋਲ ਇਨਫ ਪੈਸਾ ਹੁੰਦਾ ਤਾਂ ਕਿ ਉਹ ਗੱਲਬਾਤ ਨੂੰ ਜ਼ਿਆਦਾ ਬਾਹਰ ਨਾ ਕੱਢ ਦੇਣ। ਨਾਲੇ ਸੋਸ਼ਲ ਮੀਡੀਆ ਦੀ ਤਾਂ ਖਾਸੀਅਤ ਹੀ ਇਹ ਆ ਕਿ ਉਹ ਕਾਫੀ ਕੰਟਰੋਲੇਬਲ ਆ, ਅਸੀਂ ਆਮ ਸਿੱਖਾਂ ਦੇ ਮਾਮਲੇ ਵਿੱਚ ਵੀ ਵੇਖਿਆ। ਉਹ ਜਿਹੜੀ ਕਿਹੜੀ ਇਨਫੋਰਮੇਸ਼ਨ ਬਾਹਰ ਕੱਢਣੀ ਹੈ, ਕਿਹੜੀ ਨੂੰ ਰੋਕਣੀ ਹੈ, ਉਹਦੇ ਤੇ ਕਾਫੀ ਜ਼ਿਆਦਾ ਜਿਹੜੀ ਉਹਨਾਂ ਦੀ ਪਕੜ ਹੁੰਦੀ ਆ। ਸੋ ਆਪਾਂ ਫਿਰ ਆਪਣੀ ਗੱਲਬਾਤ ਉਹਦੇ ਤੇ ਆਉਂਦੇ ਆ ਕਿ ਟੈਕਨੀਕਲ ਇਹਦੇ ਐਸਪੈਕਟਸ ਜਿਹੜੇ ਆ। ਸੋ ਸੈਲਫ ਇਮੇਜ ਦੀ ਤੁਸੀਂ ਗੱਲ ਕੀਤੀ ਹੈ ਨਾ, ਹੁਣ ਜਿਹੜੀ ਮੈਂ ਚੀਜ਼ ਪਹਿਲਾਂ ਕੋਟ ਕੀਤੀ ਕਿ ਮੈਂ ਪਰਸਨ ਇਜ਼ ਅ ਸੋਸ਼ਲ ਐਨੀਮਲ, ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਰਿਲੇਟ ਕਰਦੇ ਹਾਂ ਟੈਕਨੀਕਲੀ। ਜਿਹੜਾ ਤੁਸੀਂ ਹੁਣੇ ਥੋੜਾ ਸਮਾਂ ਪਹਿਲਾਂ ਮੈਂਸ਼ਨ ਕੀਤਾ ਸੀ ਕਿ ਐਲਗੋਰਿਥਮ ਇਦਾਂ ਦੇ ਹੁੰਦੇ ਜਿੱਦਾਂ ਦੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਉਦਾਂ ਦੀ ਜਾਣਕਾਰੀ ਤੁਹਾਡੇ ਸਾਹਮਣੇ ਪਰੋਸੀ ਆ ਜਾਂਦੀ ਆ। ਐਲਗੋਰਿਥਮ ਵਰਕ ਕਿੱਦਾਂ ਕਰਦੇ ਤੇ ਉਹਦਾ ਕਾਰਨ ਆ ਵੀ ਇੰਗੇਜਮੈਂਟ ਵਧੇ। ਇਹ ਤਾਂ ਪ੍ਰਾਇਮਰੀ ਕਾਰਨ ਆ ਵੀ ਇੰਗੇਜਮੈਂਟ ਵਧੇ, ਪਰ ਉਹਦੇ ਨਾਲ ਜਿਹੜਾ ਸਾਈਡ ਇੰਪੈਕਟ ਉਹਦਾ ਇਹ ਹੁੰਦਾ ਕਿ ਸਾਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਵਿਚਾਰਧਾਰਾ ਜਾਂ ਆਪਾਂ ਜੋ ਕੰਮ ਕਰਨ ਦੇ ਆ ਜਾਂ ਕੰਮ ਕੁਝ ਕਰਨਾ ਚਾਹੁੰਦੇ, ਸਾਰੀ ਦੁਨੀਆ ਉਸ ਚੀਜ਼ ਨੂੰ ਹੀ ਸੱਚ ਮੰਨਦੀ ਆ, ਕਿਉਂਕਿ ਤੁਹਾਨੂੰ ਦਿਸਦਾ ਹੀ ਉਹ ਚੌਂਸਫੇਰੇ। ਹਾਂ, ਚੌਂਸਫੇਰੇ ਤੁਹਾਨੂੰ ਦਿਸਦਾ ਹੀ ਉਹ ਟੈਕਨੋਲੋਜੀ ਨੇ ਇਦਾਂ ਕਰਤਾ ਤੁਹਾਨੂੰ। ਉਹ ਆਰਗੈਨਿਕ ਨਹੀਂ ਹੁੰਦਾ, ਉਹਦਾ ਸਾਨੂੰ ਇਹ ਪਤਾ ਹੁੰਦਾ ਵੀ ਜੇ ਮੰਨ ਲਓ ਵੀ 100 ਵੀਡੀਓਜ਼ ਬਣੀਆਂ ਹੋਈਆਂ ਹਨ ਸਾਰੇ ਮਸਲਿਆਂ ਤੇ, ਮੈਂ ਹਾਈਪੋਥੈਟੀਕਲ ਐਗਜ਼ਾਮਪਲ ਲੈਣਾ, ਤੇ ਸਾਨੂੰ ਜੋ 7 ਵੀਡੀਓਜ਼ ਹੈਗੀਆਂ ਉਸ ਮਸਲੇ ਤੇ ਜਿਹੜੀਆਂ ਉਸ ਵਿਚਾਰ ਦੀਆਂ ਤੁਹਾਡੇ ਵਿਚਾਰ ਵਾਲੀਆਂ ਹਨਾ, ਇੱਕ ਵਿਚਾਰ ਤੇ 100 ਵੀਡੀਓਜ਼ ਬਣੀਆਂ, ਉਹ 'ਚ 7 ਵੀਡੀਓਜ਼ ਮੰਨ ਲਓ ਤੁਹਾਡੇ ਪੱਖ ਦੇ ਵਿਚਾਰ ਵਾਲੀਆਂ, ਤੇ ਬੰਦਾ 3-4 ਵੀਡੀਓਜ਼ ਸੁਣ ਲੂਗਾ, 5 ਵੀਡੀਓ ਸੁਣ ਲੂਗਾ, 6 ਸੁਣ ਲੂਗਾ, ਤਾਂ ਉਹਨੂੰ ਲੱਗਦਾ ਵੀ ਸਾਰੀ ਦੁਨੀਆ ਹੀ ਇਹ ਗੱਲ ਕਰ ਰਹੀ ਹੈ, ਉਹ ਆਪਣੇ ਆਪ ਨੂੰ ਰੀਇਨਫੋਰਸ ਕਰੀ ਜਾਂਦਾ ਵੀ ਇਹ ਗੱਲ ਠੀਕ ਆ, ਹੈ ਨਾ। ਸੋ ਐਕਚੁਅਲ ਜਿਹੜਾ ਸੋਸ਼ਲ ਇੰਪੈਕਟ ਆ ਇਸ ਚੀਜ਼ ਦਾ, ਕਿ ਉਹਦੇ ਵਿੱਚ ਉਹਨੂੰ ਇਹ ਲੱਗਦਾ ਕਿ ਮੈਂ ਸਹੀ ਹਾਂ, ਉਹ ਆਪਣੇ ਆਪ ਨੂੰ ਦ੍ਰਿੜ ਕਰੀ ਜਾਂਦਾ ਉਸ ਚੀਜ਼ ਨੂੰ ਲੈ ਕੇ, ਤੇ ਉਹਦੇ ਕਰਕੇ ਰਾਜਕਰਨ ਅਸੀਂ ਇਹ ਦੇਖਿਆ ਪੰਜਾਬੀਆਂ ਦੇ ਵਿੱਚ ਵੀ, ਹੈ ਨਾ, ਸਿੱਖਾਂ ਦੇ ਵਿੱਚ ਵੀ ਕਈ ਮਸਲੇ ਹੁੰਦੇ ਆ, ਸਿੱਖਾਂ ਦੇ ਇੰਟਰਨਲ ਮਸਲੇ ਵੀ ਹੈਗੇ, ਤੇ ਉਹਦੇ ਉੱਤੇ ਜਿਸ ਤਰ੍ਹਾਂ ਦੀ ਗੱਲਬਾਤ ਸੋਸ਼ਲ ਮੀਡੀਆ ਤੇ ਆਉਂਦੀ ਹੈ, ਤਾਂ ਜਿਸ ਤਰ੍ਹਾਂ ਦੀ ਬੋਲਬਾਣੀ ਵੀਡੀਓਜ਼ ਬਣਦੀਆਂ, ਐਡੇ ਫੋਰਸਫੁਲ ਵੀਡੀਓਜ਼ ਹੈ ਨਾ ਬਣਦੀਆਂ ਵੀ ਜਿਹੜੀ ਮੈਂ ਚੀਜ਼ ਕਹੀ ਆ ਉਹ ਸੱਚ ਆ, ਉਹ ਸੱਚ ਆ, ਉਹ ਸੱਚ ਆ, ਹੈ ਨਾ। ਤੇ ਜਿਹੜੇ ਇਸ ਲੀਕ ਵਾਈ ਆ, ਜਿਹੜੇ ਇਸ ਲੀਕ ਦੇ ਦੂਸਰੇ ਪਾਸੇ ਖਲੋਤੇ ਆ, ਉਹ ਗਦਾਰ ਆ ਜਾਂ ਏਜੰਟ ਆ, ਕਈ ਕੁਛ ਚੀਜ਼ਾਂ ਹੈ ਨਾ ਚੱਲਦੀਆਂ। ਸੋ ਸੈਲਫ ਰੀਇਨਫੋਰਸਮੈਂਟ ਇਕੱਲੀ ਟੀਨਸ ਦੇ ਉੱਤੇ ਹੀ ਨਹੀਂ, ਹਰ ਇੱਕ ਜਗ੍ਹਾ ਦੇ ਉੱਤੇ, ਬਟ ਐਕਚੁਅਲੀ ਉਹ ਕੀ ਹੁੰਦਾ ਕਿ ਬੈਕ ਸਾਈਡ ਦੇ ਉੱਤੇ ਜਿਹੜੇ ਐਲਗੋਰਿਥਮਸ ਆ, ਉਹ ਜਿਹੜੀ ਚੀਜ਼ ਤੁਸੀਂ ਸੁਣਨਾ ਚਾਹੁੰਦੇ ਹੋ ਉਹੀ ਚੀਜ਼ ਤੁਹਾਨੂੰ ਸੁਣਾਉਂਦੀ ਆ, ਤਾਂ ਤੁਹਾਨੂੰ ਇਹ ਲੱਗਦਾ ਕਿ ਮੈਜੋਰਿਟੀ ਦੁਨੀਆ ਇਸ ਪਾਸੇ ਨੂੰ ਜਾ ਰਹੀ ਆ, ਇਹੋ ਹੀ ਸੋਚਦੀ ਆ। ਸੋ ਬੰਦਾ ਇੱਕ ਭਰਮ ਭੁਲੇਖੇ ਦੇ ਵਿੱਚ ਜੀ ਆਉਂਦਾ ਜੇ ਬੰਦੇ ਦੀ ਜਿਹੜੀ ਜਾਣਕਾਰੀ ਉਹ ਕੱਲੀ ਸੋਸ਼ਲ ਮੀਡੀਆ ਹੀ ਆ। ਤੇ ਦੇਖੋ, ਸੋ ਇੱਥੋਂ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਐਲਗੋਰਿਥਮਸ ਆ ਉਹ ਮੈਨੂਪੂਲੇਟ ਕਰਦੀਆਂ ਤੁਹਾਨੂੰ। ਬਿਲਕੁਲ ਮੈਨੂਪੂਲੇਸ਼ਨ ਆ ਜੀ, ਉਹਦੇ ਵਿੱਚ ਮੈਨੂਪੂਲੇਸ਼ਨ। ਜਦੋਂ ਆਪਾਂ ਹੁਣ ਐਂਟੀ ਸਿੱਖ ਜਾਂ ਐਂਟੀ ਫਾਰਮਰ ਦੇ ਵਿੱਚ ਜਿਹੜੇ ਦੇਖੇ ਸੀਗੇ, ਉਹਨਾਂ ਨੇ ਬਾਕੀਆਂ ਨੂੰ ਮੈਨੂਪੂਲੇਟ ਕੀਤਾ, ਜਿਹੜੇ ਆਪਣੇ ਵਾਲੇ ਸੀਗੇ ਉਸ ਹਿਸਾਬ ਦੇ ਨਾਲ ਉਸ ਚੀਜ਼ ਨੂੰ ਫਾਈਟ ਕਰਦੇ ਸੀ ਤੇ ਉਹ ਦੇਖਦੇ ਸੀਗੇ। ਇਟਸ ਅ ਟਾਇਰਲੈਸ ਜੌਬ, ਬਹੁਤ ਔਖਾ ਕੰਮ ਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਨੂੰ ਜਿਹੜਾ ਉਹ ਮੈਨੇਜ ਕਰਨਾ। ਆਈ ਥਿੰਕ ਜਿਹੜੀ ਰੀਸੈਂਟ ਉਦਾਹਰਨ ਫੇਸਬੁੱਕ ਹੀ ਆ, ਜਦੋਂ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਮੈਨੂਪੂਲੇਟ ਕੀਤਾ, ਜਿਹੜੀ ਕੈਂਬਰਿਜ ਐਨਾਲਿਟਿਕਾ ਰਿਪੋਰਟ ਬਾਹਰ ਆਈ ਜੀ। ਤੁਸੀਂ ਦੇਖੋ ਵੀ ਸੋਸ਼ਲ ਮੀਡੀਆ ਦੀ ਪਾਵਰ ਟੈਕਨੋਲੋਜੀ ਦੀ ਕਿੰਨੀ ਆ,
ਵੀ ਪੋਲੀਟੀਸ਼ੀਅਨਸ ਵੀ ਇਸ ਨੂੰ ਛੱਡਦੇ ਨਹੀਂ। ਹੁਣ ਤੁਸੀਂ ਆਮ ਦੇਖ ਲਓ ਹਰਵਿੰਦਰ, ਕੋਈ ਵੀ ਜਾਣਾ ਕੋਈ ਚੀਜ਼ ਕਰਦਾ ਹੈ, ਕੋਈ ਕਹਿੰਦਾ ਆ, ਕਿਤਾਬ ਕਿੰਨਿਆਂ ਨੇ ਪੜ੍ਹੀ ਆ ਉਹਦਾ ਕੋਈ ਮਤਲਬ ਨਹੀਂ ਰਹਿੰਦਾ। ਰੇਡੀਓ ਦਾ ਪ੍ਰੋਗਰਾਮ ਰੇਡੀਓ ਤੇ ਕਿੰਨਿਆਂ ਨੇ ਸੁਣਿਆ ਆ, ਜਾਂ ਟੀਵੀ ਤੇ ਕਿੰਨਿਆਂ ਨੇ ਦੇਖਿਆ ਆ, ਉਹ ਮੇ ਵੀ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਅੱਜ ਕੱਲ੍ਹ ਹੁੰਦਾ ਵੀ ਹਾਂ ਫੇਸਬੁੱਕ ਤੇ YouTube ਤੇ ਕਿੰਨੇ ਵਿਊ ਆ, ਕਿੰਨੇ ਲਾਈਕ ਆ, ਕਿੰਨੇ ਕਮੈਂਟ ਆ। ਸੋ ਟੈਕਨੋਲੋਜੀ ਨੇ ਆਪਾਂ ਨੂੰ ਇੰਨੇ ਕੁ ਮੈਂਟਲੀ ਇੰਨਾ ਕੁ ਆਪਾਂ ਨੂੰ ਮੈਨੂਪਲੇਟ ਕਰ ਦਿੱਤਾ ਆ। ਆਪਾਂ ਇਸੇ ਦੀ ਸਕਸੈਸ ਨੂੰ ਰੀਅਲ ਸਕਸੈਸ ਜਿਹੜੀ ਜੀ ਆਪਾਂ ਜਿਹੜਾ ਸ਼ੁਰੂਆਤ 'ਚ ਗੱਲ ਕੀਤੀ ਸੀ ਉਹ ਸਮਝਣ ਲੱਗ ਗਏ। ਜੇ ਤੁਸੀਂ ਕੈਂਬਰਿਜ ਐਨਾਲਿਟਿਕਾ ਵਾਲੀ ਗੱਲ ਨੂੰ ਥੋੜਾ ਹੋਰ ਐਕਸਪੈਂਡ ਕਰੋ ਵੀ ਐਲਗੋਰਿਦਮਸ ਕਿੱਦਾਂ ਮੈਨੂਪਲੇਟ ਕਰਦੀਆਂ। ਜੀ ਚਲੋ ਆਪਾਂ ਰਿਪੋਰਟ ਦੀ ਤਾਂ ਪਹਿਲਾਂ ਵੀ ਮੈਨੂੰ ਲੱਗਦਾ ਕਾਫੀ ਵਾਰ ਗੱਲ ਕੀਤੀ, ਪਰ ਮੋਟੇ ਤੌਰ ਦੇ ਉੱਤੇ ਆਪਾਂ ਟੱਚ ਹਾਂਜੀ ਕਰਦੇ ਹਾਂ ਨਾ ਚੀਜ਼। ਜੀ ਦੇਖੋ ਸਾਨੂੰ ਇਹਦੇ ਤੋਂ ਨਾ ਜਦੋਂ ਸੋਸ਼ਲ ਮੀਡੀਆ ਅਸੀਂ ਵਰਤਦੇ ਹਾਂ, ਫੋਨ ਆਪਾਂ ਸਾਡੀ ਹਮੇਸ਼ਾ ਜੇਬ ਦੇ ਵਿੱਚ ਹੁੰਦਾ, ਉਹਦੇ ਵਿੱਚ ਬੰਦਾ ਕੀ ਸੋਸ਼ਲ ਮੀਡੀਆ 'ਤੇ ਦੇਖ ਰਿਹਾ, ਉਹ ਸਾਰੀ ਚੀਜ਼ਾਂ ਹੈ ਨਾ ਰਿਕਾਰਡਿੰਗ ਹੋਈ ਜਾਂਦੀ ਉਸ ਚੀਜ਼ ਦੀ, ਉਹਦੇ ਤੁਸੀਂ ਪੁਆਇੰਟਰਸ ਤੁਹਾਨੂੰ ਮਿਲ ਜਾਂਦੇ ਆ। ਸੋ ਉਹਦੇ ਤੋਂ ਮੈਸ ਡੇਟਾ ਸਰਵੇਲੈਂਸ ਕੀਤੀ ਜਾਂਦੀ ਆ। ਸਾਰਿਆਂ ਨੂੰ ਪਤਾ ਸੀ ਜਦੋਂ ਫੇਸਬੁੱਕ ਦੇ ਉੱਤੇ ਗਏ ਆਪਾਂ ਪੜ੍ਹਿਆ ਸੀ ਕੌਣ ਹੁੰਦੇ ਆ, ਹੋਮ ਟਾਊਨ ਸਾਡਾ ਕੀ ਆ, ਹੈ ਨਾ, ਪੰਜਾਬ ਆ ਜਾਂ ਜਿੱਥੇ ਦੇ ਵੀ ਅਸੀਂ ਹੈਗੇ ਆ, ਅਸੀਂ ਕਿੱਥੇ ਰਹਿੰਦੇ ਆ, ਰਿਲੀਜਨ ਕੀ ਆ, ਏਜ ਗਰੁੱਪ ਕੀ ਆ, ਇਹ ਸਾਰਾ ਡੇਟਾ ਹੈ ਨਾ। ਸੋ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਇਸ ਤਰ੍ਹਾਂ ਦੇ ਲੋਕ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਟਰੈਂਡ ਕਿਹੜੀ ਚੀਜ਼ ਦੇ ਵੱਲ ਆ। ਸੋ ਉਸ ਟ੍ਰੈਂਡ ਤੋਂ ਉੱਤੇ ਮੰਨ ਲਓ ਹੁਣ ਕੈਂਬਰਿਜ ਐਨਾਲਿਟਿਕਲ ਦੀ ਵੀ ਆਪਾਂ ਥੋੜੀ ਜਿਹੀ ਚ ਐਗਜ਼ਾਮਪਲ ਲਵਾਂਗੇ, ਪਰ ਇਹ ਇਕੱਲੇ ਅਮਰੀਕਾ ਤੱਕ ਹੀ ਨਹੀਂ, ਪੂਰੀ ਦੁਨੀਆ ਭਰ ਵਿੱਚ ਇਹ ਚੀਜ਼ਾਂ ਚੱਲਦੀਆਂ ਹੈ ਨਾ। ਉਹ ਜਿਹੜਾ ਡੇਟਾ ਹੈਗਾ ਉਹ ਕੰਪਨੀਜ਼ ਸੈਲ ਕਰ ਦਿੰਦੀਆਂ ਹੈ ਨਾ ਆਮ ਤੌਰ ਦੇ ਉੱਤੇ। ਅਜੇ ਕਿ ਰੂਲਸ ਐਂਡ ਰੈਗੂਲੇਸ਼ਨ ਬਹੁਤ ਸਖਤ ਆ, ਬਟ ਕਿਸੇ ਨਾ ਕਿਸੇ ਤਰੀਕੇ ਹੇਰ ਔਰ ਦੇਰ ਇਹ ਡੇਟਾ ਤੁਹਾਨੂੰ ਮਿਲ ਜਾਂਦਾ ਹੈ ਨਾ। ਜੇ ਤੁਸੀਂ ਵੱਡੇ ਕੋਈ ਫੇਸਬੁੱਕ ਆਪਣੇ ਪੇਜ ਚਲਾਉਂਦੇ ਹੋਵੋਗੇ ਤਾਂ ਤੁਹਾਨੂੰ ਉਹਦੇ ਵੀ ਬੈਕ ਐਂਡ ਦੇ ਉੱਤੇ ਡੇਟਾ, ਜੇ ਕਿਸੇ ਨੇ ਯੂਜ਼ ਕਰਨਾ ਹੋਏ ਤੁਸੀਂ ਇੱਦਾਂ ਦਾ ਡੇਟਾ ਦੇਖ ਸਕਦੇ ਹੋ ਕਿ ਲੋਕਾਂ ਦੇ ਟ੍ਰੈਂਡਸ ਕੀ ਆ, ਕਿੰਨਾ ਚਿਰ ਵਾਚ ਕਰਦੇ ਵੀਡੀਓਜ਼, ਉਹਨਾਂ ਦੀ ਇੰਗੇਜਮੈਂਟ ਕਿਹੜੀ ਵੀਡੀਓਜ਼ ਵੱਲ ਜ਼ਿਆਦਾ, ਕਿਹੜੀ ਵੱਲ ਘੱਟ ਆ। ਸੋ ਉਹ ਜਿਹੜੀ ਨਾ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸਿਸ ਹੁੰਦੀਆਂ, ਜਿੱਦਾਂ ਇਲੈਕਸ਼ਨ ਦੇ ਵਿੱਚ ਹੋਣ ਕਰਕੇ ਦਾ ਜ਼ਿਆਦਾ ਰੌਲਾ ਪਿਆ ਸੀ, ਉਹਦੇ ਵਿੱਚ ਉਹਨੇ ਦੇਖਿਆ ਕਿ ਜਿਹੜੇ ਅਫਰੀਕਨ ਅਮਰੀਕਨ ਲੋਕ ਆ, ਇਹ ਐਂਟਾਈ ਰਿਪਬਲਿਕਨ ਜਾਂ ਅਗੇਂਸਟ ਰਿਪਬਲਿਕਨ, ਇਹਨਾਂ ਦਾ ਟ੍ਰੈਂਡ ਥੋੜਾ ਸਾਨੂੰ ਦੇਖਣ ਨੂੰ ਜ਼ਿਆਦਾ ਮਿਲ ਰਿਹਾ ਉਹਦੇ ਵਿੱਚ ਹੈ ਨਾ। ਉਹਨਾਂ ਨੇ ਦੇਖਿਆ, ਸੋ ਉਹਨੇ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਇੱਦਾਂ ਕਰ ਦਿੰਦੇ ਆ ਕਿ ਚਲੋ ਇਹਨਾਂ ਵੋਟ ਤਾਂ ਦੂਸਰੇ ਪਾਸੇ ਨੂੰ ਪਾਉਣੀ ਨਹੀਂ, ਇਸ ਤਰ੍ਹਾਂ ਦੀ ਕੈਂਪੇਨ ਰਨ ਕਰੋ ਕਿ ਉਹ ਡਿਸਕਰੇਜ ਹੋ ਕੇ ਵੋਟਸ ਹੀ ਨਾ ਪਾਉਣ। ਸੋ ਇੱਕ ਤਰੀਕਾ ਹੈ ਨਾ। ਸੋ ਉਹਦੇ ਵਿੱਚ ਉਸ ਏਰੀਏ ਨੂੰ ਟਾਰਗੇਟ ਕਰਦੇ ਕੁਛ ਐਡਾਂ ਇੱਦਾਂ ਦੀ ਚੱਲੀਆਂ ਕਿ ਨਹੀਂ ਜੀ ਵੋਟਿੰਗ ਦਾ ਕੋਈ ਫਾਇਦਾ ਨਹੀਂ, ਵੋਟਿੰਗ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਡਿਸਕਰੇਜ ਕੀਤਾ ਲੋਕਾਂ ਨੂੰ ਵੋਟ ਕਰਨ ਦੇ ਲਈ। ਸੋ ਨੈਕਸਟ ਲੈਵਲ ਜਾਂ ਥਰਡ ਲੈਵਲ ਦੀ ਜਿਹੜੀ ਮੈਨੂਪੂਲੇਸ਼ਨ ਆ, ਉਹ ਇਹ ਮੈਸ ਡੇਟਾ ਕਲੈਕਸ਼ਨ ਕਰਕੇ ਉਹ ਕੀਤੀ ਗਈ ਆ, ਅੱਜ ਵੀ ਕੀਤੀ ਜਾਂਦੀ, ਆਉਣ ਵਾਲੇ ਸਮੇਂ ਵਿੱਚ ਵੀ ਕੀਤੀ ਜਾਊਗੀ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਕਿ ਇੱਕ ਕਈ ਅੱਖਰ ਬੜੇ ਮਸ਼ਹੂਰ ਹੋਏ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ WhatsApp ਯੂਨੀਵਰਸਿਟੀ ਵੀ ਕਹਿ ਦਿੰਦੇ ਆ ਨਾ ਲੋਕਾਂ ਨੂੰ। ਹਾਂ ਸਹੀ ਹੈ। ਸੋ WhatsApp ਯੂਨੀਵਰਸਿਟੀ ਦਾ ਕਹਿੰਦਾ ਮਤਲਬ ਵੀ ਇੱਕ ਉਹਨਾਂ ਦਾ ਆਪਣਾ ਇਕੋਸਿਸਟਮ, ਉਹਨਾਂ ਲੋਕਾਂ ਨੇ ਉਹੀ ਚੀਜ਼ ਦੇਖਣੀ ਜੋ ਉਹਨਾਂ ਨੂੰ ਦਿਖਾਈ ਜਾਂਦੀ ਹੈ। ਸੋ ਉਹਦਾ ਨੁਕਸਾਨ ਸੋਸ਼ਲੀ ਆਪਾਂ ਥੋੜਾ ਜਿਹਾ ਪਿਛਲੀ ਵਾਰ ਵੀ ਇਹਨੂੰ ਟੱਚ ਕੀਤਾ ਕਿ ਬਹੁਤ ਹੁੰਦਾ, ਖਾਸ ਤੌਰ ਤੇ ਮਾਈਨੋਰਿਟੀਜ਼ ਜਾਂ ਕੁਝ ਗਰੁੱਪਸ ਨੂੰ ਬਹੁਤ ਹੁੰਦਾ ਕਿ ਇੱਕ ਵੱਡੇ ਪੱਧਰ ਦਾ ਜਿਹੜਾ ਪ੍ਰੋਪੇਗੈਂਡਾ ਵਾ ਉਹ ਦਿਖਾਇਆ ਜਾਂਦਾ। ਪਹਿਲਾਂ ਇਹ ਥੋੜਾ ਕਰਨਾ ਔਖਾ ਹੁੰਦਾ ਸੀ, ਪਹਿਲਾਂ ਵੀ ਹੁੰਦਾ ਰਿਹਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਸੋਸ਼ਲ ਮੀਡੀਆ ਨੇ ਉਹਨੂੰ ਬਹੁਤ ਸੌਖਾ ਕਰ ਦਿੱਤਾ। ਮਿਸਾਲ ਦੇ ਤੌਰ ਦੇ ਉੱਤੇ ਮੈਂ ਨਾ ਰਾਜਕਰਨ ਪੜ੍ਹਦਾ ਸੀ ਕਿ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ 1984 ਦੇ ਵਿੱਚ, ਕਈ ਗੁਆਂਢੀ ਸੀ ਲੋਕ ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਲੋਕੀ ਜਾਣਦੇ ਹੁੰਦੇ ਸੀ ਹੈ ਨਾ। ਕਿ ਇੱਕ ਮੈਂ ਪੜ੍ਹਦਾ ਸੀ ਬੇਕਰ ਪਬਲੀਕੇਸ਼ਨ ਦੀ ਬੁੱਕ ਸੀ 1984 ਦੇ ਸੰਬੰਧ ਵਿੱਚ, ਕਿ ਉਹ ਲੋਕ ਜਿਨ੍ਹਾਂ ਨੂੰ ਅਸੀਂ ਚਾਚਾ ਤਾਇਆ ਹੈ ਨਾ ਕਹਿੰਦੇ ਹੁੰਦੇ ਸੀ, ਜਦੋਂ ਸਾਡੇ ਘਰ ਦੇ ਉੱਤੇ ਹਮਲਾ ਹੋਇਆ ਤੇ ਉਹ ਉਸ ਭੀੜ ਦੇ ਵਿੱਚ ਸੀ ਜਾਂ ਮੋਹਰੇ ਸੀ। ਐਸਾ ਕੀ ਹੋ ਗਿਆ ਲੋਕਾਂ ਨੂੰ ਕਿ ਜਿਨ੍ਹਾਂ ਦੇ ਨਾਲ ਸਾਡਾ ਮੇਲ ਵਰਤਨ ਹੁੰਦਾ ਸੀ ਉਹ ਬਦਲ ਗਏ ਤੇ ਉਹ ਸਾਡੇ ਤੇ ਹਮਲਾ ਕਰਨ ਨੂੰ ਤਿਆਰ ਹੋ ਗਏ। ਸੋ ਉਹਦੇ ਬਾਰੇ ਵੱਖ-ਵੱਖ ਲੋਕਾਂ ਦੀ ਰਾਏ ਬਣੀ ਹੈ ਨਾ। ਫਿਰ ਉਹਦੇ ਵਿੱਚ ਹੋਰ ਵੀ ਕੁਛ ਰਿਪੋਰਟਾਂ ਪੜ੍ਹੀਆਂ, ਮੈਂ ਖੁਸ਼ਵੰਤ ਸਿੰਘ ਦੀ ਕਿਤਾਬ ਪੜ੍ਹੀ। ਸੋ ਚਲੋ ਭਾਵੇਂ ਕਿਸ ਪਾਸੇ ਨੂੰ ਮਰਜ਼ੀ ਕਹਿ ਲਓ ਖੁਸ਼ਵੰਤ ਸਿੰਘ, ਪਰ ਕਈ ਤੁਹਾਨੂੰ ਫੈਕਟਸ ਚੀਜ਼ਾਂ ਮਿਲ ਜਾਂਦੀਆਂ ਹਨ। ਸੋ ਉਹਦੇ 'ਚ ਇੱਕ ਚੀਜ਼ ਕੁਛ ਇੱਦਾਂ ਦੇ ਪ੍ਰੋਪੇਗੈਂਡੇ ਕੀਤੇ ਗਏ ਕਿ ਜਿਹੜੇ ਸਿੱਖ ਇਹਨਾਂ ਨੇ ਹਿੰਦੂਆਂ ਦੀ ਇੱਕ ਟ੍ਰੇਨ ਪੰਜਾਬ ਤੋਂ ਮਾਰ ਕੇ ਭੇਜੀ ਹੋਈ ਆ ਹੈ ਨਾ। ਕਿੱਡੀ ਇੱਦਾਂ ਦੀ ਗੱਲ ਹੋਈ ਵੀ ਜਿੱਦਾਂ ਅਸੀਂ ਹੈ ਨਾ ਸਿੱਖਾਂ ਦੇ ਵਿੱਚ ਅਸੀਂ ਹੈਨੇ ਆ ਤੇ ਇਸ ਕਮਿਊਨਿਟੀ ਨੂੰ ਇਹਦੇ ਵਿੱਚ ਜੰਮੇ ਪਲੇ ਆ, ਤੇ ਸਾਡੇ ਲਈ ਇਹ ਚੀਜ਼ ਕਿੱਡੀ ਐਬਸਰਡ ਆ ਹੈ ਨਾ, ਇੱਦਾਂ ਤਾਂ ਨਹੀਂ ਹੋ ਸਕਦਾ। ਪਰ
ਉਹ WhatsApp ਯੂਨੀਵਰਸਿਟੀ ਵਾਲਾ ਕੰਮ ਵੀ ਈਕੋਸਿਸਟਮ ਇੱਕ ਇਦਾਂ ਬਣ ਜਾਂਦਾ ਵੀ ਫੈਕਟ ਚੈੱਕ ਕਰਨ ਵਾਲਾ ਕੌਣ ਆ। ਉੱਦਾਂ ਦੀ ਵੀਡੀਓ ਇੱਕ ਬਣਾਈ ਤੇ ਉੱਦਾਂ ਦੀ ਰੀਇਨਫੋਰਸ ਕਰਦੀ, ਦੂਜੀ ਬਣਾਤੀ, ਤੀਜੀ ਬਣਾਤੀ, ਚੌਥੀ ਬਣਾਤੀ, ਪੰਜਵੀਂ ਬਣਾ ਦਿੱਤੀ। ਸੋ ਜਿਹੜੇ ਲੋਕੀ ਸੋਸ਼ਲ ਮੀਡੀਆ ਜਾਂ ਇੱਦਾਂ ਦੇ ਈਕੋ ਚੈਂਬਰਸ ਦੇ ਵਿੱਚ ਆ ਜਾਂਦੇ ਆ, ਉਹਨਾਂ ਦੇ ਆਪਣੇ ਓਪੀਨੀਅਨ ਘੱਟ ਜਾਂਦੇ ਆ ਤੇ ਉਹ ਜਿੱਦਾਂ ਫੈਨ ਫੋਲੋਇੰਗ ਹੁੰਦੀ ਹੈ ਨਾ, ਉਹ ਫੈਨ ਜਿਹੜੇ ਉਹ ਚੀਜ਼ਾਂ ਦੇ ਜ਼ਿਆਦਾ ਬਣ ਜਾਂਦੇ ਆ। ਸੋ ਇਹ ਮੈਂਟਲ ਹੈਲਥ ਗੱਲ ਤੇ ਅਸੀਂ ਟੀਨ ਤੋਂ ਸ਼ੁਰੂ ਕੀਤੀ, ਪਰ ਇਹ ਸਾਰੇ ਹੀ ਵਰਗਾਂ ਨੂੰ, ਸਾਰੇ ਹੀ ਸਮਾਜਾਂ ਨੂੰ ਇਹ ਜਿਹੜੇ ਆ ਕਾਫੀ ਬਦਲ ਰਹੀ ਆ ਤੇ ਇਹ ਬਦਲਾਅ ਅਜੇ ਰੁਕਣੇ ਨਹੀਂ ਲੱਗਦਾ। ਨਹੀਂ, ਇਹ ਅਜੇ ਹੋਰ ਇਹ ਤਾਂ ਹੁਣ ਜਦੋਂ AI ਆਈ ਹੈ ਨਾਲ ਸੋਸ਼ਲ ਮੀਡੀਆ, ਇਟਸ ਅ ਲੀਥਲ ਕੰਬੀਨੇਸ਼ਨ ਉਧਰ ਨੂੰ ਜਿਹੜਾ ਕੰਟੈਂਟ ਕ੍ਰੀਏਸ਼ਨ ਦੇ ਵਾਸਤੇ, ਕੰਟੈਂਟ ਕ੍ਰੀਏਸ਼ਨ ਦੇ ਵਿੱਚ, ਬਿਕੋਜ਼ ਰਿਐਲਿਟੀ ਕੀ ਹੋਣੀ ਆ, ਅਸਲੀ ਕੀ ਹੋਣਾ, ਨਕਲੀ ਕੀ ਹੋਣਾ ਆ, ਇਹ ਬਹੁਤ ਮੁਸ਼ਕਲ ਆਉਣ ਵਾਲੇ ਸਮੇਂ ਦੇ ਵਿੱਚ ਰਹਿਣ ਵਾਲੀ ਆ। ਟੈਕਨੋਲੋਜੀ ਦਾ ਜਿੱਥੇ ਆਪਾਂ ਸਵਾਗਤ ਕਰਦੇ ਹਾਂ ਵੀ ਹਾਂ ਵੀ ਇਹ ਚੀਜ਼ਾਂ ਨਵੀਆਂ ਆ ਰਹੀਆਂ ਆ, ਪਰ ਉਹ ਨਾਲ ਆਪੋ ਆਪਣੀ ਜਿਹੜੇ ਚੈਲੰਜਸ ਵੀ ਲੈ ਕੇ ਆਉਂਦੀ ਆ। ਅੱਜ ਦੀ ਜੇ ਗੱਲ ਕਰੀਏ ਤਾਂ ਆਈ ਥਿੰਕ 50+ ਏਜ ਆਪਣੀ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਨੋਲੋਜੀ ਸੋਸ਼ਲ ਮੀਡੀਆ ਦੇ ਟੈਕਨੋਲੋਜੀ ਨੂੰ ਜਿੰਨਾ ਮਰਜ਼ੀ ਉਹ ਉੱਦਾਂ ਭੰਡਦੇ ਰਹਿਣ, ਪਰ ਉਹ ਆਪ ਸਭ ਤੋਂ ਜ਼ਿਆਦਾ WhatsApp ਤੇ Facebook ਤੇ ਇੱਦਾਂ ਸੋਸ਼ਲ ਮੀਡੀਆ ਦਾ ਉਹ ਸ਼ਿਕਾਰ ਜਿਹੜਾ ਉਹ ਹੋ ਰਹੇ ਨੇ। ਟਾਈਮ ਬਹੁਤ ਜ਼ਿਆਦਾ ਬਤੀਤ ਜਿਹੜਾ ਉਹ ਕਰ ਰਹੇ ਆ ਤੇ ਇਵੈਂਚੁਅਲੀ ਉਹਨਾਂ ਦੇ ਸੁਭਾਅ ਦੇ ਵਿੱਚ, ਉਹਨਾਂ ਦੀਆਂ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਪੈ ਰਿਹਾ। ਤੁਸੀਂ ਆਲੇ ਦੁਆਲੇ ਆਪਣੇ ਦੇਖ ਲਓ, ਆਪਣੇ ਮਾਤਾ ਪਿਤਾ ਦੇਖ ਲਓ, ਆਪਣੇ ਦਾਦੇ ਦਾਦੀ ਦੇਖ ਲਓ, ਨਾਨੇ ਨਾਨੀ ਦੇਖ ਲਓ, ਇਹ ਸਾਰੇ ਜਾਣੇ ਹੁਣ ਇਸ ਗਲਦਾਨ ਦੇ ਵਿੱਚ ਹੈਗੇ ਨੇ। ਆਪਾਂ ਇਹ ਹਰਵਿੰਦਰ ਆਪਾਂ ਜਾਂਦੇ ਜਾਂਦੇ ਜ਼ਰੂਰ ਕਹੀਏ ਵੀ ਆਪਾਂ ਕਿੱਦਾਂ ਆਪਣੇ ਆਪ ਨੂੰ ਇਸ ਚੀਜ਼ ਦੇ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕਰ ਸਕਦੇ। ਦੇਖੋ ਕਹਿਣਾ ਤਾਂ ਸੌਖਾ, ਆਪ ਵੀ ਕਰਨ ਦੀ ਕੋਸ਼ਿਸ਼ ਕਰੀਏ ਤੇ ਦੂਜਿਆਂ ਨੂੰ ਕੀ ਆਪਾਂ ਕਹਿ ਸਕਦੇ ਹਾਂ, ਕਿੱਦਾਂ ਜਿਹੜਾ ਆ ਇਹਨਾਂ ਚੀਜ਼ਾਂ ਦਾ ਨਿਤਾਰਾ ਹੋ ਸਕਦਾ ਜੀ। ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵੱਲ ਤੁਰਦੇ ਹਾਂ। ਕੁਛ ਗੱਲਾਂ ਬਾਤਾਂ ਜਿਹੜੀ ਇਸ ਆਪਾਂ ਗੱਲ ਕੀਤੀ ਨਾ, ਸਾਰੀ ਆਪਣੀ ਕਨਵਰਸੇਸ਼ਨ ਨੂੰ ਸ਼ੁਰੂਆਤ ਇਹਦੇ ਤੋਂ ਸਰਜਨ ਜਨਰਲ ਦੀ ਸਟੇਟਮੈਂਟ ਤੋਂ ਹੋਈ। ਉਹਦੇ ਜਦੋਂ ਇੱਦਾਂ ਦੀ ਸਟੇਟਮੈਂਟ ਬਾਹਰ ਆਈ, ਖਾਸ ਤੌਰ 'ਤੇ ਸਰਜਨ ਜਨਰਲ ਦੀ, ਤੇ ਕਾਫੀ ਜਿਹੜੇ ਲੋਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ 'ਚ ਆਮ ਲੋਕੀ ਵੀ ਆ, ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਤੇ ਹਰਕਤ ਦੇ ਵਿੱਚ ਆਏ, ਹੈ ਨਾ। ਅੱਜ ਹੀ ਮੈਂ ਨਿਊਯਾਰਕ ਟਾਈਮਸ ਦੀ ਰਿਪੋਰਟ ਪੜ੍ਹਦਾ ਸੀ, ਉਹਦੇ ਵਿੱਚ ਰਿਪੋਰਟ ਨਹੀਂ, ਖਬਰ ਪੜ੍ਹਦਾ ਸੀ ਕਿ ਉਹਦੇ ਵਿੱਚ ਉਹ ਇਨਫੋਰਮੇਸ਼ਨ ਲੈ ਕੇ ਟੀਨਸ ਕੋਲ ਗਏ, ਹੈ। ਉਹਨਾਂ ਦੇ ਨਾਲ ਉਹਨਾਂ ਸਰਵੇ ਕੀਤਾ ਵੀ ਇੱਦਾਂ ਸਰਜਨ ਜਨਰਲ ਦੀ ਰਿਪੋਰਟ ਹੈ, ਤੁਸੀਂ ਕੀ ਕਰ ਰਹੇ ਹੋ। ਫਿਰ ਉਹਦੇ ਵਿੱਚ ਕਾਫੀ ਲੋਕਾਂ ਨੇ, ਕਿਉਂਕਿ ਕਈ ਚੀਜ਼ਾਂ ਨੂੰ ਨਾ ਕਈ ਵਾਰ ਅਸੀਂ ਆਪ ਮੁਹਾਰੇ ਚੀਜ਼ਾਂ ਕਰ ਲੱਗ ਪੈਂਦੇ, ਸਾਨੂੰ ਉਹਦਾ ਪਤਾ ਨਹੀਂ ਹੁੰਦਾ ਦਾ ਇੰਪੈਕਟ ਹੈ ਕੀ ਹੈ ਜਾਂ ਕੀ ਨਹੀਂ, ਖਾਸ ਤੌਰ 'ਤੇ ਸੋਸ਼ਲ ਮੀਡੀਆ ਦਾ ਨਾ। ਸੋ ਅਸੀਂ ਦੇਖਿਆ ਕਿ ਇੰਪੈਕਟ ਹੀ ਨਹੀਂ। ਹੁਣ ਜਦੋਂ ਇੰਪੈਕਟ ਸਾਡੇ ਸਾਹਮਣੇ ਆਉਣੇ ਸ਼ੁਰੂ ਹੋਏ, ਲੋਕਾਂ ਨੂੰ ਅਵੇਅਰਨੈਸ ਆਉਣੀ ਸ਼ੁਰੂ ਹੋਈ, ਤੇ ਟੀਨਸ ਨੇ ਕਿਹਾ, ਮੈਜੋਰਿਟੀ ਆਫ ਟੀਨਸ ਨੇ ਕਿਹਾ ਵੀ ਨਹੀਂ ਸੀ ਜਿਹੜਾ ਆਪਣੀ ਕੱਟ ਡਾਊਨ ਕਰਾਂਗੇ ਜਿਹੜੀ ਸੋਸ਼ਲ ਮੀਡੀਆ, ਠੀਕ ਆ, ਪੋਜ਼ਿਟਿਵ ਸਾਈਡ ਨੂੰ ਜਿਹੜੀ ਗੱਲਾਂ ਤੁਰੀਆਂ। ਤੇ ਪੋਜ਼ਿਟਿਵ ਸਾਈਡ ਨੂੰ ਤਾਂ ਹੀ ਤੁਰਦੇ ਹਾਂ ਜਦੋਂ ਅਸੀਂ ਚੀਜ਼ਾਂ ਦੀ ਐਕਨੋਲੇਜਮੈਂਟ ਕਰਦੇ ਹਾਂ, ਗਲਤੀ ਆਪ ਨੂੰ ਠੀਕ ਕਰੀਏ। ਹਾਂ, ਤੇ ਐਕਨੋਲੇਜਮੈਂਟ ਕਰਨ ਦੇ ਵਿੱਚ ਖਾਸ ਤੌਰ 'ਤੇ ਜਿੱਦਾਂ ਇੱਦਾਂ ਦੀ ਡਾਕਟਰ ਵਿਵੇਕ ਮੂਰਤੀ ਵਰਗੇ ਜਿਹੜੇ ਲੋਕ ਆ, ਜਦੋਂ ਇਹਨਾਂ ਦੀ ਸਟੇਟਮੈਂਟ ਸਾਡੇ ਸਾਹਮਣੇ ਬਾਹਰ ਆਉਂਦੀ, ਜਿਹੜੇ ਕਿ ਜਿਹਨਾਂ ਨੂੰ ਲੋਕੀ ਮੰਨਦੇ ਆ, ਜਿਹਨਾਂ ਦੇ ਕ੍ਰੈਡੈਂਸ਼ੀਅਲਸ ਹੁੰਦੇ ਲੋਕਾਂ ਦੇ, ਹੈ ਨਾ, ਸੋ ਉਹ ਇਸ ਚੀਜ਼ ਨੂੰ, ਚੇਂਜਸ ਨੂੰ ਡਰਾਈਵ ਕਰਨ ਦੇ ਵਿੱਚ ਹੈਲਪ ਕਰਦੇ ਆ। ਸੋ ਕਾਫੀ ਜਿਹੜੇ ਕਈ ਸਟੇਟਸ ਆ, ਜਿੱਦਾਂ ਆਰਕੈਨਸਾ ਦਾ ਨਾਮ ਨਾ ਲਿਆ ਸੀ, ਹੋਰ ਵੀ ਕਈ ਸਟੇਟਾਂ ਵਾ, ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਵੀ ਇਹਦੇ ਉੱਤੇ ਆਪਾਂ ਕੁਛ ਟਫ ਰੂਲਸ ਬਣਾਈਏ, ਹੈ ਨਾ। ਸੋ ਆਪਾਂ ਇਹਨੂੰ ਕਿੱਦਾਂ ਲੈ ਸਕਦੇ ਹਾਂ। ਤੇ ਮੈਨੂੰ ਇਹ ਲੱਗਦਾ ਕਿ ਚਲੋ ਆਪਾਂ ਇਹ ਜਿਹੜੇ ਹੁਣ ਕਨਵਰਸੇਸ਼ਨ ਸ਼ੁਰੂ ਹੋ ਗਈ ਆ, ਚੀਜ਼ਾਂ ਸਮਝ ਆਉਣ ਲੱਗ ਪਈਆਂ ਲੋਕਾਂ ਨੂੰ, ਹੈ ਨਾ। ਹੋਰ ਵੀ ਸਟੱਡੀ ਸਾਹਮਣੇ ਆਈਆਂ, ਇਹ ਗੱਲਬਾਤ ਇੱਥੋਂ ਪੋਜ਼ਿਟਿਵ ਪਾਸੇ ਨੂੰ ਹੀ ਤੁਰੂਗੀ। ਪਰ ਚਲੋ ਆਪਾਂ ਆਪਣੀ ਗੱਲ ਕਰੀਏ, ਆਪਣੀ ਕਮਿਊਨਿਟੀ ਦੀ, ਆਪਣੀ ਕੌਮ ਦੀ। ਸੋ ਮੈਨੂੰ ਇਹ ਲੱਗਦਾ ਕਿ ਦੇਖੋ, ਆਪਾਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਡਿਵਾਈਸਿਸ ਹੁੰਦੀਆਂ। ਕਈ ਵਾਰ ਅਸੀਂ ਬੈਠੇ ਹੁੰਦੇ ਹਾਂ 4 ਜਣੇ ਘਰ ਦੇ ਵਿੱਚ, ਤੇ 4 ਜਣੇ ਕੋਲ ਆਪਣੇ ਫੋਨ ਹੁੰਦੇ ਆ ਜਾਂ ਆਈਪੈਡ ਹੁੰਦੇ ਆ, ਹੈ ਨਾ। ਸੋ ਉਹਦੇ ਨਾਲ ਜਿਹੜੀ ਸਾਡੀ ਸੋਸ਼ਲ ਇੰਟਰੈਕਸ਼ਨ ਆ, ਸੋਸ਼ਲ ਸਕਿੱਲਸ ਆ, ਉਹਦੇ ਉੱਤੇ ਬਹੁਤ ਫਰਕ ਪੈ ਰਿਹਾ, ਖਾਸ ਤੌਰ 'ਤੇ, ਹੈ ਨਾ। ਵੱਡੇ ਤੇ ਚਲੋ ਉਹ ਨਾ ਲਾਈਫ ਇਕੱਠੀ ਹੁੰਦੀ ਆ, ਉਹਨਾਂ 'ਤੇ ਵੀ ਪੈ ਰਿਹਾ। ਇਹ ਮੈਂ ਨਹੀਂ ਕਹਿੰਦਾ ਨਹੀਂ ਪੈ ਰਿਹਾ, ਪਰ ਬੱਚਿਆਂ ਨੇ ਤੇ ਉਹਨਾਂ ਦੀ ਤਾਂ ਲਰਨਿੰਗ ਸਟੇਜ ਹੁੰਦੀ ਆ ਨਾ, ਉਹਨਾਂ ਦੇ ਤੇ ਉਹੀ ਦੇਖਣਾ ਜੋ ਪੇਰੈਂਟਸ ਕਰ ਰਹੇ, ਉਹਨਾਂ ਦੇ ਉਹੀ ਦੇਖਣਾ ਜੋ ਉਹ ਕਰਦੇ ਆਏ ਆ ਰੈਪੀਟੇਟਿਵਲੀ, ਹੈ ਨਾ। ਸੋ ਉਹ ਇਹ ਆ ਵੀ ਆਪਾਂ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੀਏ ਕਿ ਸੋਸ਼ਲ ਮੀਡੀਆ ਦਾ ਜਿਹੜਾ ਆਪਣਾ ਟਾਈਮ ਆ, ਉਹਨੂੰ ਜੇ ਨਹੀਂ ਬੰਦ ਕਰ ਸਕਦੇ ਤੇ ਉਹਨੂੰ ਕੱਟ ਆਊਟ ਕਰੀਏ, ਉਹਦੇ ਵਿੱਚ ਪੋਜ਼ਿਟਿਵ ਚੀਜ਼ਾਂ ਦੇਖੀਏ, ਕਿਉਂਕਿ ਸੋਸ਼ਲ ਮੀਡੀਆ ਨੈਗੇਟਿਵਿਟੀ ਦੇ ਨਾਲ ਬਹੁਤ ਜ਼ਿਆਦਾ ਭਰਪੂਰ ਆ। ਜਦੋਂ ਤੁਸੀਂ ਇੱਕ ਨੈਗੇਟਿਵਿਟੀ ਇੱਕ ਪਤਾਲ ਦੇ ਵਾਂਗੂ ਆ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਤੁਸੀਂ ਇੱਕ ਨੈਗੇਟਿਵ ਚੀਜ਼ ਤੁਸੀਂ ਦੇਖ ਰਹੇ ਹੋ, ਤੁਹਾਨੂੰ ਵਾਰ-ਵਾਰ ਉਹੀ ਤੁਹਾਡਾ ਰੀਇਨਫੋਰਸਮੈਂਟ ਦੇ ਕਨਸੈਪਟ ਦੇ ਨਾਲ ਉਹ ਚੱਲੀ ਜਾਣੀ ਹੈ ਚੀਜ਼, ਚੱਲੀ ਜਾਣੀ, ਸਹੀ ਗੱਲ ਹੈ ਨਾ। ਸੋ ਆਪਾਂ ਟਾਈਮ ਘਟਾਈਏ,
ਬਲਿਹਾਰੀ ਕੁਦਰਤ ਵਸਿਆ, ਕੁਦਰਤ ਦੇ ਵਿੱਚ ਸੈਰ ਕਰਨੀਆਂ, ਆਪਣਾ ਸੋਸ਼ਲ ਜਿਹੜੀਆਂ ਆਪਣਾ ਸੋਸ਼ਲ ਇੰਟਰੈਕਸ਼ਨ ਸਰਕਲ, ਵਧਾਈਏ, ਇੰਟਰੈਕਸ਼ਨ ਲੋਕਾਂ ਦੇ ਹਿਊਮਨ ਨਾਲ ਟੂ ਵਧਾਈਏ। ਹਿਊਮਨ ਇੰਟਰੈਕਸ਼ਨ ਵਧਾਈਏ। ਹਾਂ। ਹਾਂ, ਕਿਉਂਕਿ ਮੈਂ ਤੇ ਜਿਹੜੀ ਕਾਲ ਆਫ ਐਕਸ਼ਨ ਹੈ ਨਾ, ਕਈ ਵਾਰ ਰਾਜਕਰ ਨੇ ਵੀ ਆਪਾਂ ਨਾ ਬੜੀ ਇੰਪੋਰਟੈਂਟ ਆ, ਪਰ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਕਰ ਲੈਣੀ ਚਾਹੀਦੀ ਗੱਲ। ਜ਼ਰੂਰ। ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜੇ ਅਸੀਂ ਕਿਸੇ ਸਿਸਟਮ ਦੇ ਵਿਰੁੱਧ ਲੜਨਾ ਹੈ ਨਾ, ਹੂੰ। ਆਪਾਂ ਸਰਕਾਰਾਂ ਦੇ ਵਿਰੁੱਧ ਕਈ ਲੋਕੀ ਲੜਦੇ ਆ ਸੋਸ਼ਲ ਮੀਡੀਆ ਦੇ ਉੱਤੇ। ਹੂੰ। ਤੇ ਮੈਂ ਇੱਕ ਐਗਜ਼ਾਮਪਲ ਦਿੰਦਾ ਰੀਅਲ ਟਾਈਮ ਆਪਣੇ ਇਤਿਹਾਸ ਵਿੱਚੋਂ, ਕਿ ਜਥੇਦਾਰ ਜਿਹੜੇ ਕਰਤਾਰ ਸਿੰਘ ਝੱਪਰ ਸੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਮੂਵਮੈਂਟ ਸੀ, ਹੂੰ। ਮੈਂ ਜੇ ਨਾ ਗਲਤ ਨਾ ਹੋਵਾਂ, ਤੇ ਉਹਨਾਂ ਕਿਹਾ ਸੀ ਕਿ ਮੈਨੂੰ ਕੁਛ 500 ਬੰਦਿਆਂ ਦੀ ਲੋੜ ਆ, ਜਿਹੜੇ ਗੁਰਦੁਆਰਾ ਦਾ ਪ੍ਰਬੰਧ ਬਹੁਤ ਖਰਾਬ ਹੋ ਗਿਆ, ਸੋ ਆਪਾਂ ਨੂੰ 500 ਬੰਦਿਆਂ ਦੀ ਲੋੜ ਆ, ਮਰਜੀਵੜਿਆਂ ਦੀ ਲੋੜ ਆ, ਜਿਹੜਾ ਆਪਣਾ ਸਿਰ ਲੈ ਕੇ ਆਉਣ। ਹੂੰ। ਤੇ ਉਹ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਅਕਾਲ ਬੁੰਗੇ ਉੱਤੇ 1500 ਜਾਣੇ ਦਾ ਇਕੱਠ ਹੋ ਗਿਆ ਸੀ। ਠੀਕ ਆ। ਹੁਣ ਅੱਜ ਬੇਅਦਬੀ ਦੀ ਘਟਨਾਵਾਂ ਬਹੁਤ ਹੁੰਦੀਆਂ। ਮੈਂ ਐਗਜ਼ਾਮਪਲ ਲੈ ਰਿਹਾ ਸਰਦਾਰ ਸੇਵਕ ਸਿੰਘ ਹੋਣਾ ਦੀ, ਮੈਂ ਕਨਵਰਸੇਸ਼ਨ ਪਿੱਛੇ ਜਿਹੇ ਸੁਣਦਾ ਸੀ ਉਹਦੇ ਚੋਂ। ਸੋ ਉਹ ਕਹਿੰਦੇ ਕਿ ਹੁਣ ਬੇਅਦਬੀ ਦੀ ਘਟਨਾਵਾਂ ਇੰਨੀਆਂ ਹੁੰਦੀਆਂ, ਤੇ ਬੇਅਦਬੀ ਦੀ ਘਟਨਾ ਦੇ ਵਿੱਚ ਜਿੱਥੇ ਬੇਅਦਬੀ ਹੁੰਦੀ, ਉੱਥੇ ਕਿੰਨੇ ਕੁ ਲੋਕੀ ਜਾਂਦੇ ਆ, ਤੇ ਸੋਸ਼ਲ ਮੀਡੀਆ ਦੇ ਉੱਤੇ 2-3 ਹਜ਼ਾਰ ਬੰਦਾ ਕਹਿਣ ਡਿਆ ਹੁੰਦਾ, ਇਹ ਬੰਦੇ ਨੂੰ ਮਾਰ ਦੋ, ਜਾਂ ਕਰ ਦੋ, ਜਾਂ ਇਹ ਕਰ ਦੋ, ਹੈ ਨਾ। ਸੋ ਕਹਿਣ ਦਾ ਮਤਲਬ, ਚਲੋ ਮੈਂ ਇਸ ਪੱਖ 'ਚ ਨਹੀਂ ਜਾਂਦਾ, ਸਹੀ ਕਹਿੰਦੇ ਨਹੀਂ ਕਹਿੰਦੇ, ਉਹ ਇੱਕ ਵੱਖਰੀ ਗੱਲ ਆ, ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਲੱਗਦਾ ਕਿ ਜਿਹੜੀ ਜੰਗ ਆ, ਅਸੀਂ ਸੋਸ਼ਲ ਮੀਡੀਆ ਤੇ ਜਿੱਤ ਲੈਣੀ। ਠੀਕ ਆ। ਸੋ ਉਹ ਵੀ ਹੁਣ ਇੱਕ ਛੋਟੀ ਬੈਟਲ ਜ਼ਰੂਰ ਹੈਗੀ ਆ, ਪਰ ਮੁੱਖ ਜਿਹੜਾ ਆ ਉਹ ਗਰਾਊਂਡ ਦੇ ਉੱਤੇ ਜਾ ਕੇ ਜਿਹੜਾ ਕਰਨ ਵਾਲਾ ਕੰਮ ਆ, ਉਹ ਨਾਲ ਦੇ ਨਾਲ ਰਹਿੰਦਾ ਆ। ਹਾਂਜੀ, ਹਾਂਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਢਾਉਣਾ ਹੋਏ ਤਾਂ ਉਹਦੇ ਲਈ ਸੋਸ਼ਲ ਮੀਡੀਆ ਤਾਂ ਬਹੁਤ ਵਧੀਆ ਉਸਾਰੂ ਕੰਮ ਦੇ ਲਈ, ਸ਼ਾਇਦ ਜਦੋਂ, ਕਿਉਂਕਿ ਅਸੀਂ ਐਜ਼ ਅ ਮਾਈਨੋਰਿਟੀ, ਐਜ਼ ਅ ਕਮਿਊਨਿਟੀ, ਅਸੀਂ ਇੰਸਟੀਟਿਊਸ਼ਨਸ ਬਿਲਡ ਕਰਨੇ ਆ, ਜਿਹਦੇ ਤੋਂ ਸਾਡੀ ਅਗਲੀ ਆਉਣ ਵਾਲੀ ਪੀੜ੍ਹੀ ਨੇ ਸਾਨੂੰ ਨੇ ਅੱਗੇ ਵਧਣਾ। ਉਹ ਇੰਸਟੀਟਿਊਸ਼ਨਸ ਜਿਹੜੇ ਬਿਲਡ ਆ, ਉਹ ਸਾਡੀ ਸੋਸ਼ਲ ਮੀਡੀਆ ਤੇ ਨਹੀਂ ਹੋਣੇ, ਉਹ ਸਾਡੀ ਜਿਹੜੀ ਪਰਸਨਲ ਸੋਸ਼ਲਾਈਜ਼ ਫਿਜ਼ੀਕਲ ਇੰਟਰੈਕਸ਼ਨ ਦੇ ਨਾਲ, ਗੱਲਬਾਤ ਬੈਠ ਕੇ, ਇਨੋਵੇਟਿਵ ਗੱਲਾਂ ਦੇ ਨਾਲ, ਚੀਜ਼ਾਂ ਨੂੰ ਸਮਝ ਕੇ, ਆਸੇ ਪਾਸੇ ਦਾ ਮਾਹੌਲ ਦੇਖ ਕੇ, ਉਹਦੇ ਤੋਂ ਹੈ ਨਾ ਵਿਚਾਰ ਵਟਾਂਦਰੇ ਕਰਕੇ, ਉਹ ਚੀਜ਼ਾਂ ਉਹਦੇ ਚੋਂ ਬਾਹਰ ਆਉਣੀਆਂ। ਉਹ ਸੋਸ਼ਲ ਮੀਡੀਆ ਤੇ ਬਿਲਡ ਨਹੀਂ ਹੋਣਾ। ਕਹਿੰਦਾ ਮਤਲਬ ਵੀ ਜਿਹੜਾ ਸੋਸ਼ਲ ਟਾਈਮ ਆ, ਉਹਨੂੰ ਅਸੀਂ ਵੱਧ ਤੋਂ ਵੱਧ ਵਧਾਈਏ, ਤੇ ਸੋਸ਼ਲ ਮੀਡੀਆ ਦਾ ਟਾਈਮ ਜਿਹੜਾ ਘਟਾਈਏ। ਸੋ ਮੈਨੂੰ ਲੱਗਦਾ ਕਿ ਇੰਨਾ ਕਿ ਇੱਕ ਨੁਕਤਾ ਅਸੀਂ ਸਮਝ ਲਈਏ, ਕਿਉਂਕਿ ਅੱਜ ਜਿਹੜਾ ਡਾਕਟਰ ਵਿਵੇਕ ਮੂਰਤੀ ਦੀ ਅਸੀਂ ਗੱਲਬਾਤ ਕਰ ਰਹੇ, ਜਿਨ੍ਹਾਂ ਨੇ ਇਹ ਚੀਜ਼ ਕਹੀ ਆ, ਹੈ ਨਾ, ਤੇ ਸਾਨੂੰ ਜਿੱਦਾਂ ਪਹਿਲਾਂ ਦੱਸਿਆ ਕਿ ਛੋਟੇ ਜਥੇਬੰਦੀਆਂ ਹੋਰ ਵੀ ਇਹ ਗੱਲ ਪਹਿਲਾਂ ਵੀ ਕਹਿ ਰਹੀਆਂ ਸੀ, ਪਰ ਕਿਉਂਕਿ ਹੁਣ ਇੱਕ ਵੱਡੇ ਟੌਪ ਅਮਰੀਕਾ ਦੇ ਜਿਹੜੇ ਮੈਡੀਕਲ ਐਕਸਪਰਟ ਆ, ਉਹਨਾਂ ਨੇ ਇਹ ਗੱਲ ਕਹੀ ਆ, ਇਹ ਚੀਜ਼ ਦੀ ਵੇਟੇਜ ਹੁੰਦੀ ਆ। ਸੋ ਆਪਾਂ ਨੂੰ ਐਜ਼ ਅ ਕਮਿਊਨਿਟੀ ਇਹ ਇਨਫੋਰਮੇਸ਼ਨ ਸਮਝ ਕੇ ਇਹਦੇ ਉੱਤੇ ਐਕਸ਼ਨ ਜ਼ਰੂਰ ਕਰਨਾ ਚਾਹੀਦਾ, ਸਮਝਣਾ ਚਾਹੀਦਾ ਇਸ ਚੀਜ਼ ਨੂੰ, ਨਹੀਂ ਤੇ ਕਿਉਂਕਿ ਨੁਕਸਾਨ ਸਾਡਾ ਹੀ ਆ। ਜਿਹੜੇ ਤੇ ਲੋਕ ਹੈਗੇ ਪ੍ਰੋਫਿਟ ਦੇ ਵਿੱਚ, ਜਿਨ੍ਹਾਂ ਨੇ ਕੰਪਨੀਆਂ ਬਣਾਈਆਂ ਕਿ ਤੁਹਾਡੀ ਸੋਸ਼ਲ ਮੀਡੀਆ ਇੰਗੇਜਮੈਂਟ ਵਧਾਉਣ ਵਾਸਤੇ, ਤੇ ਉਹ ਤਾਂ ਉਹਨਾਂ ਨੇ ਤੇ ਆਪਣਾ ਕੰਮ ਕਰਕੇ, ਉਹ ਤੁਹਾਡੇ ਫਿਊਚਰ ਦੇ ਲਈ ਉਹਨਾਂ ਥੋੜ੍ਹੀ ਸੋਚਣਾ। ਫਿਊਚਰ ਦੇ ਲਈ ਅਸੀਂ ਆਪਣੇ ਫਿਊਚਰ ਲਈ, ਪਰਿਵਾਰ ਦੇ ਫਿਊਚਰ ਲਈ, ਕੌਮ ਦੇ ਫਿਊਚਰ ਦੇ ਲਈ, ਧਰਮ ਦੇ ਫਿਊਚਰ ਦੇ ਲਈ, ਉਹ ਤਾਂ ਸਾਡੀ ਜ਼ਿੰਮੇਵਾਰੀ ਬਣਦੀ। ਸਾਡੀ ਜ਼ਿੰਮੇਵਾਰੀ, ਆਪਾਂ ਨੂੰ ਸਹੀ ਗਲਤ ਦਾ ਨਿਤਾਰਾ ਜਿਹੜਾ ਖੁਦ ਕਰਨਾ ਪੈਣਾ ਆ। ਇਹ ਜਿਹੜੀ ਟੈਕਨੋਲੋਜੀ ਡੰਮ ਡਾਊਨ ਕਰ ਰਹੀ ਆ, ਉੱਦਾਂ ਕਹਿੰਦੇ ਆ ਵੀ ਚਲੋ ਇਹਦਾ ਫਾਇਦਾ ਹੈ, ਪਰ ਜਿਹੜੇ ਬਣਾ ਰਹੇ ਉਹਨਾਂ ਨੂੰ ਤਾਂ ਫਾਇਦਾ, ਜਿਹੜੇ ਵਰਤ ਰਹੇ ਉਹ ਕਿਤੇ ਨਾ ਕਿਤੇ ਡੰਮ ਡਾਊਨ। ਦੋ ਤਰ੍ਹਾਂ ਦੇ ਹੈ ਨਾ, ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਟੈਕਨੋਲੋਜੀ ਇੱਕ ਸੰਦ ਦੇ ਵਾਂਗੂ ਆ। ਸੌਰੀ ਰਾਜਗਰ, ਮੈਨੂੰ ਪਤਾ ਪਾਸੇ ਅਖੀਰ ਦੇ ਵਿੱਚ, ਪਰ ਇਹ ਗੱਲ ਮੈਨੂੰ ਬੜੀ ਜ਼ਰੂਰੀ ਆ ਕਿ ਦੇਖੋ, ਟੈਕਨੋਲੋਜੀ ਤਾਂ ਬਿਲਕੁਲ ਵੀ ਆਪਾਂ ਪਾਸੇ ਤੱਕ ਜਾ ਨਹੀਂ ਸਕਦੇ, ਹੈ ਨਾ। ਜੋ ਐਗਜ਼ਿਸਟ ਕਰਦੀ ਹੈ, ਦੁਨੀਆ ਦਾ ਸੱਚ ਹੈ, ਐਗਜ਼ਿਸਟ ਕਰਦੀ ਅੱਜ ਦੇ ਸਮੇਂ 'ਚ ਕਰਦੀ, ਨਾਲ ਹੀ ਰਹਿਣਾ ਪੈਣਾ ਹੈ। ਤੇ ਹਾਂਜੀ, ਸੋ ਤੁਸੀਂ ਇਹ ਆ ਵੀ ਤੁਸੀਂ ਉਹਦੇ ਕੰਜ਼ਿਊਮਰ ਬਣਨਾ ਕਿ ਤੁਸੀਂ ਉਹਦੇ ਕ੍ਰੀਏਟਰ ਬਣਨਾ। ਤੁਸੀਂ ਮੈਂ ਰੋਂਗ ਵਰਡ ਯੂਜ਼ ਕਰਦਾ ਵੀ ਕਈ ਲੋਕੀ ਮੈਨੀਪੂਲੇਟ ਕਰਦੇ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ, ਤੇ ਕਈ ਮੈਨੀਪੂਲੇਟ ਹੁੰਦੇ ਆ ਮੈਨੀਪੂਲੇਟ ਤਾਂ ਹੀ ਕਰਦੇ ਜੇ ਕੋਈ ਹੋ ਰਿਹਾ ਤਾਂ। ਹਾਂਜੀ, ਬਿਲਕੁਲ ਹੋ ਰਿਹਾ। ਸੋ ਸੋਸ਼ਲ ਮੀਡੀਆ ਅਖੀਰਲਾ ਸੱਚ ਨਹੀਂ ਆ, ਇੱਕ ਬਿਜ਼ਨਸ ਆ, ਜਿੱਥੇ ਤੁਸੀਂ ਆਪਣਾ ਸਮਾਂ ਖਰਚ ਕਰਦੇ ਹੋ ਤੇ ਲੋਕੀ ਇਹ ਤੋਂ ਪੈਸੇ ਬਣਾਉਂਦੇ ਆ। ਆਪਾਂ ਰਾਈਟ ਨਾਓ ਇੱਕ ਸੋਸ਼ਲ ਮੀਡੀਆ ਐਕਸਪੈਰੀਮੈਂਟ ਦੇ ਵਿੱਚੋਂ ਲੰਘ ਰਹੇ ਹਾਂ, ਰੀਅਲ ਟਾਈਮ ਸੋਸ਼ਲ ਮੀਡੀਆ ਐਕਸਪੈਰੀਮੈਂਟ, ਲਾਈਫ ਆਲਟਰਿੰਗ ਇਹਦੇ ਨਤੀਜੇ ਆ, ਜ਼ਿੰਦਗੀਆਂ ਚੇਂਜ ਕਰ ਰਿਹਾ ਆ, ਖਾਸ ਕਰਕੇ ਨੌਜਵਾਨਾਂ ਦੀਆਂ। ਤੇ ਇਹਨਾਂ ਨੇ ਅੱਗੇ ਬਾਗਡੋਰ ਸੰਭਾਲਣੀ ਹੈ। ਜੇ ਉਹਨਾਂ ਨੂੰ ਆਪਣਾ ਹੀ ਕੁਛ ਨਹੀਂ ਪਤਾ ਹੋਊਗਾ, ਗਾਂ ਕਿਸੇ ਦੇ ਲਈ ਕਿੱਦਾਂ ਉਹ ਸੋਚਣਗੇ ਤੇ ਕੀ ਕੁਛ ਜਿਹੜਾ ਉਹ ਕਰਨਗੇ। ਸੋ ਬਹੁਤ ਜ਼ਰੂਰੀ ਆ ਵੀ ਇਸ ਟੈਕਨੋਲੋਜੀ ਨੂੰ ਸਹੀ ਢੰਗ ਨਾਲ ਵਰਤੀਏ, ਨਾ ਕਿ ਆਪਾਂ ਇਸ ਦੇ ਅਡਿਕਟ ਹੋ ਜਾਈਏ। ਐਡਿਕਸ਼ਨ ਤੋਂ ਬਚਣਾ ਜ਼ਰੂਰੀ ਹੈ ਜੀ। ਬਿਲਕੁਲ। ਤੇ ਹੁਣ ਲੈਣੇ ਆ ਜੀ ਇਜਾਜ਼ਤ। ਧੰਨਵਾਦ ਹਰਵਿੰਦਰ ਜੀ, ਮਿਲਦੇ ਆ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਕਰਨ। ਤੇ ਫਿਰ ਤੋਂ ਇੱਕ ਵਾਰੀ ਅਸੀਂ ਕਹਿੰਦੇ ਆ ਜਾਂਦੇ ਜਾਂਦੇ ਕਿ ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਰਹੋ, ਖੇਡਦੇ ਰਹੋ,
ਤੇ ਸੁਣਦੇ ਰਹੋ ਸੁਣਦੇ ਦੇਖਦੇ ਪੰਜਾਬੀ ਰਹੋ। ਰੇਡੀਓ।